ਬੀਜੇਪੀ ਜਿਹੜੀ ਗੱਲਾਂ ਦੇ ਉੱਤੇ ਉੱਥੇ ਦਾਅਵੇ ਕਰ ਰਹੀ ਆ ਤਾਂ ਉਹਦੇ 'ਚ 2019 ਤੋਂ ਬਾਅਦ ਇੱਕ ਵਾਰ ਜਦੋਂ ਉਹਨੇ ਕਸ਼ਮੀਰ ਦੀ ਸਾਰੀ ਜਿਹੜੀ ਸੈਪਰੇਟਿਸਟ ਲੀਡਰਸ਼ਿਪ ਸੀ ਜਾਂ ਫਿਰ ਕਸ਼ਮੀਰ ਦੀ ਰੀਜਨਲ ਵੀ ਲੀਡਰਸ਼ਿਪ ਸੀ ਉਹਨੂੰ ਸਨੱਬ ਕੀਤਾ ਤੇ ਸੈਪਰੇਟਿਸਟ ਨੂੰ ਜੇਲ੍ਹਾਂ 'ਚ ਸੁੱਟਿਆ ਕਸ਼ਮੀਰ ਤੋਂ ਬਾਹਰ। ਜਿਵੇਂ ਦਾ ਪੰਜਾਬ ਦੇ ਵਿੱਚ ਬਲੈਕ ਕੈਟਸ ਦਾ ਸਿਸਟਮ ਚੱਲਿਆ ਕਿ ਉਸ ਤਰੀਕੇ ਦੇ ਨਾਲ ਕਾਫੀ ਵੱਡੇ ਪੱਧਰ ਤੇ ਜਿਹੜੇ ਕਸ਼ਮੀਰ ਦੇ ਨੌਜਵਾਨ ਸੀ, ਜਿਹੜੇ ਮਿਲੀਟੈਂਟ ਮੂਵਮੈਂਟ ਦਾ ਹਿੱਸਾ ਸੀ, ਉਹਨਾਂ ਨੂੰ ਉੱਥੇ ਮੁਕਾਬਲਿਆਂ ਦੇ ਵਿੱਚ ਖਤਮ ਕੀਤਾ ਗਿਆ। ਬੀਜੇਪੀ ਇਸ ਗੱਲ ਨੂੰ ਕਲੀਅਰ ਆ ਕਿ ਉੱਥੋਂ ਉਹ ਸੀਟਾਂ ਨਹੀਂ ਲਿਆ ਸਕਦੀ ਆ। ਜਿਹੜੀਆਂ ਜਮਾਤ-ਏ-ਇਸਲਾਮੀ ਦੇ ਲੀਡਰਸ ਦੇ ਨਾਲ ਦਿੱਲੀ ਦੇ ਵਿੱਚ ਮੀਟਿੰਗਸ ਹੋਈਆਂ ਨੇ ਕਿ ਉਹਦੇ 'ਚ ਇਹ ਹੈ ਕਿ ਉਹ ਬੀਜੇਪੀ ਚਾਹੁੰਦੀ ਆ ਕਿ ਤੁਸੀਂ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਜਿਹੜੇ ਤੁਹਾਡੇ ਲੀਡਰ ਨੇ ਜੇ ਜਿੱਤ ਕੇ ਆਉਂਦੇ ਆ ਤਾਂ ਉਹ ਸਾਨੂੰ ਜਿਹੜੀ ਆ ਸਪੋਰਟ ਕਰਨ। ਬੀਜੇਪੀ ਜਿਹੜੀ ਆ ਉਹ ਇਹ ਗੱਲ ਕਹਿ ਰਹੀ ਆ ਕਿ ਉਹ ਧਾਰਾ 370 ਵਾਪਸ ਨਹੀਂ ਆਉਣ ਦੇਵੇਗੀ। ਜਿਹੜੇ ਮਤਲਬ ਉਹ ਟੈਰਰਿਜ਼ਮ ਦੇ ਖਾਪੇ ਜਿਹੜੀ ਸੈਪਰੇਟਿਜ਼ਮ ਦੀ ਮੂਵਮੈਂਟ ਨੂੰ ਪਾ ਕੇ ਇਹ ਗੱਲ ਕਹਿ ਰਹੇ ਆ ਕਿ ਅਸੀਂ ਇਹਨਾਂ ਨੂੰ ਨਹੀਂ ਸਿਰ ਚੁੱਕਣ ਦਿਆਂਗੇ। ਹੁਣ ਇੰਡੀਅਨ ਨੈਸ਼ਨਲ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਜਿਹੜੀ ਆ ਉਹਨੇ ਦਾਅਵਾ ਕੀਤਾ ਆ ਕਿ ਅਸੀਂ ਚੋਣਾਂ ਜਿੱਤਣ ਤੋਂ ਬਾਅਦ ਜਿਹੜੇ ਜੇਲ੍ਹਾਂ ਦੇ ਵਿੱਚ ਲੀਡਰ ਬੰਦ ਕੀਤੇ ਆ ਕਸ਼ਮੀਰ ਦੇ ਜਾਂ ਨੌਜਵਾਨ ਬੰਦ ਕੀਤੇ ਅਸੀਂ ਉਹਨਾਂ ਨੂੰ ਰਿਹਾ ਕਰਾਂਗੇ। ਅਮਿਤ ਸ਼ਾਹ ਦੇ ਸਟੇਟਮੈਂਟ ਇਹੀ ਸੀ ਕਿ ਜਿਹੜੇ ਇਹ ਜੇ ਸੱਤਾ ਚਾਹੁੰਦੇ ਆ ਤਾਂ ਇਹ ਦੇਖੋ ਜੀ ਅੱਤਵਾਦੀਆਂ ਨੂੰ ਰਿਹਾ ਕਰਨਗੇ। ਮੇਰੀ ਹਜੇ ਵੀ ਉਹਨਾਂ ਲੋਕਾਂ ਵੱਲ ਹੀ ਜਾ ਰਹੇ ਆ ਜਿਹੜੇ ਕਿ ਉਹਨਾਂ ਨੂੰ ਮਾੜਾ ਮੋਟਾ ਵੀ ਲੱਗਦਾ ਕਿ ਇਹ ਦਿੱਲੀ ਦੇ ਖਿਲਾਫ ਆ ਜਾਂ ਇਹ ਦਿੱਲੀ ਤੋਂ ਸਾਨੂੰ ਸਿਕਿਉਰ ਕਰ ਸਕਦੇ ਆ। ਕਸ਼ਮੀਰ ਨੂੰ ਭਾਵੇਂ ਫੌਜੀ ਤਾਕਤ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਇੱਕ ਹੱਦ ਤੱਕ ਆਪਣੇ ਕਬਜ਼ੇ 'ਚ ਕਰਨ 'ਚ ਜਾਂ ਜਿੱਤਣ 'ਚ ਹਾਸਲ ਹੋਏ ਆ ਇਹ ਜੀ, ਪਰ ਕਸ਼ਮੀਰੀਆਂ ਨੂੰ ਜਿੱਤਣ 'ਚ ਹਾਸਲ ਨਹੀਂ ਹੋਏ। ਜਿੱਥੇ ਘਣੀ ਵਸੋਂ ਆ ਫੌਜ ਦੀ ਕਿਸੇ ਖਿੱਤੇ ਦੇ ਵਿੱਚ ਤਾਂ ਕਸ਼ਮੀਰ ਦੁਨੀਆ ਦਾ ਉਹ ਖਿੱਤਾ ਆ। ਇਹਨਾਂ ਹਾਲਾਤਾਂ ਦੇ ਵਿੱਚ ਹੀ ਇੰਡੀਆ ਕਸ਼ਮੀਰ ਨੂੰ ਆਪਣੇ ਨਾਲ ਰੱਖ ਸਕਦਾ ਆ ਜੇ ਲੋਕਾਂ ਦੀ ਵਿਲ ਦੇ ਮੁਤਾਬਕ ਲੋਕਾਂ ਦੀ ਐਸਪੀਰੇਸ਼ਨ ਤੇ ਫੈਸਲਾ ਛੱਡਦਾ ਆ ਜਿਹਦਾ ਜਰੀਆ ਰੈਫਰੈਂਡਮ ਆ ਤਾਂ ਕਸ਼ਮੀਰ ਜਿਹੜਾ ਆ ਉਹ ਜ਼ਰੂਰ ਭਾਰਤ ਤੋਂ ਵੱਖ ਹੋਣ ਦਾ ਜਿਹੜਾ ਆਪਣਾ ਫਤਵਾ ਆ ਉਹ ਦੁਨੀਆ ਸਾਹਮਣੇ ਪੇਸ਼ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਜ਼, ਅੱਜ ਅਸੀਂ 16 ਸਤੰਬਰ 2024 ਨੂੰ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਅੱਜ ਸੋਮਵਾਰ ਦੇ ਦਿਨ ਇਹ ਹਫਤੇ ਦਾ ਸਾਡਾ ਪਹਿਲਾ ਸੱਚੋ ਸੱਚ ਪ੍ਰੋਗਰਾਮ ਹੈ। ਮੇਰੇ ਨਾਲ ਟੋਰਾਂਟੋ ਤੋਂ ਸਾਡੇ ਕੋਰਸਪੋਂਡੈਂਟ ਸਰਦਾਰ ਸੁਖਵਿੰਦਰ ਸਿੰਘ ਇਸ ਵਕਤ ਜੁੜੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਅੱਜ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਗੱਲ ਕਰੀਏ ਜੰਮੂ ਕਸ਼ਮੀਰ ਦੀ, ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਇਸ ਵਕਤ ਹੋ ਰਹੀਆਂ ਨੇ ਕਾਫੀ ਅਹਿਮ ਮੰਨੀਆਂ ਜਾ ਰਹੀਆਂ ਨੇ। ਇਸ ਵਕਤ ਉੱਥੇ ਚੋਣਾਂ ਦਾ ਮਾਹੌਲ ਪੂਰਾ ਮਗਿਆ ਹੋਇਆ ਆ। ਚੋਣਾਂ ਹੋਣ ਜਾ ਰਹੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ 3 ਫੇਜ਼ਸ ਦੇ ਵਿੱਚ। ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾਂ ਹੋਣੀਆਂ ਨੇ ਤੇ ਅਕਤੂਬਰ ਦੇ ਬਿਗਨਿੰਗ ਦੇ ਵਿੱਚ ਜਿਹੜੇ ਰਿਜ਼ਲਟ ਹੈਗੇ ਆ ਉਹ ਆਉਣੇ ਆ। ਇੱਕ ਪਾਸੇ ਜੇ ਮੁੱਖ ਮੇਜਰ ਧਿਰਾਂ ਦੀ ਗੱਲ ਕਰਨੀ ਹੋਵੇ ਤਾਂ ਜਿਹੜੀ ਨੈਸ਼ਨਲ ਕਾਨਫਰੰਸ ਹੈਗੀ ਆ ਉਮਰ ਅਬਦੁੱਲਾ ਹੋਰਾਂ ਦੀ, ਉਹਨਾਂ ਨੇ ਕਾਂਗਰਸ ਦੇ ਨਾਲ ਨੈਸ਼ਨਲ ਲੈਵਲ ਦੇ ਉੱਤੇ ਅਲਾਇੰਸ ਕੀਤਾ ਹੋਇਆ ਤੇ ਦੂਜੇ ਪਾਸੇ ਅਸੀਂ PDP ਮਹਿਬੂਬਾ ਮੁਫਤੀ ਦਾ ਜਿਹੜੀ ਪਾਰਟੀ ਹੈ ਉਹਨਾਂ ਦਾ ਪਾਰਟ ਦੇਖਦੇ ਹਾਂ ਤੇ BJP ਆਪਣੇ ਹਿਸਾਬ ਦੇ ਨਾਲ ਇਹ ਸਾਰੇ ਦੇ ਵਿੱਚ ਇਹ ਸਾਰੇ ਜਿਹੜੀ ਇਲੈਕਸ਼ਨ ਫਰੇ ਹੈਗੀ ਆ ਉਹਦੇ ਵਿੱਚ ਆਪਣਾ ਏਜੰਡਾ ਕੱਢਣ ਦੇ ਉੱਤੇ ਲੱਗੀ ਹੋਈ ਹੈ। ਇਹ ਮਤਲਬ ਹੁਣ ਅਸੀਂ ਇਹਨੂੰ ਕੱਲੀਆਂ ਇਸ ਇਲੈਕਸ਼ਨਸ ਦੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਵੀ ਇਹ ਹੁਣੇ ਇਲੈਕਸ਼ਨਸ ਹੋ ਰਹੀਆਂ ਨੇ। ਰੈਦਰ ਇਹਨੂੰ ਪਿਛਲੇ ਸਾਲਾਂ ਦੇ ਵਿੱਚ ਜਾਂ ਦਹਾਕਿਆਂ ਦੀ ਜਿਹੜੀ ਸਿਆਸਤ ਹੈਗੀ ਹੈ ਜਾਂ ਜਿਹੜੀ ਚੇਂਜ ਤੇ ਸ਼ਿਫਟ ਆ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ, ਉਹ ਭਾਵੇਂ ਇਮੋਸ਼ਨਲ ਲੈਵਲ ਦੇ ਉੱਤੇ ਹੋਵੇ, ਇਕਨੋਮਿਕਲ ਲੈਵਲ ਦੇ ਉੱਤੇ ਹੋਵੇ ਜਾਂ ਗਰਾਊਂਡ 'ਤੇ ਅਸੀਂ ਜੋ ਪੋਲੀਟੀਕਲ ਹਾਲਾਤ ਬਦਲਦੇ ਦੇਖ ਰਹੇ ਹਾਂ ਉਸ ਹਵਾਲੇ ਨਾਲ ਹੋਵੇ। ਸੋ ਕਈ ਡਿਫਰੈਂਟ ਲੈਵਲਸ ਹੈਗੇ ਆ ਜੋ ਲੋਕਾਂ ਦੇ ਵਿੱਚ ਇਸ ਵਕਤ ਰੁਝਾਨ ਚੱਲ ਰਿਹਾ ਆ। ਸੋ ਵੱਖ-ਵੱਖ ਉਹਦੇ 'ਤੇ ਅਸੀਂ ਵਿਚਾਰ ਚਰਚਾ ਕਰਨੀ ਚਾਹਾਂਗੇ, ਪਰ ਸ਼ੁਰੂਆਤ ਕਰੀਏ ਜਿਹੜੀ 10 ਸਾਲਾਂ ਬਾਅਦ, ਆਲਮੋਸਟ 10 ਸਾਲਾਂ ਬਾਅਦ ਜਿਹੜੀ ਇਹ ਚੋਣ ਹੋਣ ਜਾ ਰਹੀ ਹੈ ਤੇ ਅਹਿਮ ਇਸ ਕਰਕੇ ਵੀ ਹੈ ਚੋਣ ਇਹ ਕਿਉਂਕਿ 2019 ਦੇ ਵਿੱਚ ਜਦੋਂ ਧਾਰਾ 370 ਹਟਾ ਦਿੱਤੀ ਗਈ ਸੀ, ਕਸ਼ਮੀਰ ਦੀ ਸਟੇਟਹੁੱਡ ਖੋਹ ਲਈ ਗਈ ਸੀ ਲੋਕਾਂ ਕੋਲੋਂ
ਤੇ ਲੋਕਾਂ ਦੇ ਜਿਹੜੇ ਹੱਕ ਨੇ ਜੰਮੂ ਕਸ਼ਮੀਰ ਦੇ ਲੋਕਾਂ ਦੇ ਉਹ ਉਹਨਾਂ ਨੂੰ ਵਾਂਝੇ ਕਰ ਦਿੱਤਾ ਗਿਆ ਸੀ ਸਰਕਾਰ ਵੱਲੋਂ, ਮੋਦੀ ਸਰਕਾਰ ਵੱਲੋਂ। ਤੋਂ ਉਦੋਂ ਤੋਂ ਲੈ ਕੇ ਇਹ ਪਹਿਲੀ ਇਲੈਕਸ਼ਨ ਹੈ ਜੰਮੂ ਕਸ਼ਮੀਰ ਦੀ ਸਟੇਟ ਅਸੈਂਬਲੀ ਦੀ ਜਿਹੜੀ ਇਸ ਵਕਤ ਹੋਣ ਜਾ ਰਹੀ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਦੁਨੀਆ ਭਰ ਦੇ ਜਿਹੜੇ ਅਖਬਾਰ ਨੇ ਉਹਨਾਂ ਦੇ ਵਿੱਚ ਇਸ ਸਮੇਂ ਜਿਹੜੀ ਜੰਮੂ ਕਸ਼ਮੀਰ ਦੀ ਇਲੈਕਸ਼ਨ ਆ ਉਹਦੇ ਉੱਤੇ ਵੱਡੇ ਪੀਸ ਲੱਗੇ ਆ। ਮਤਲਬ ਹਰ ਇੱਕ ਦੁਨੀਆ ਦੇ ਵਿੱਚ ਜਿਹੜੇ ਪੋਲੀਟੀਕਲ ਐਨਾਲਿਸਟ ਨੇ ਜਿਹੜੇ ਇਸ ਏਰੀਏ ਨੂੰ ਕਵਰ ਕਰਦੇ ਆ ਉਹਦੇ ਤੇ ਐਨਾਲਿਸਿਸ ਕਰ ਰਹੇ ਆ, ਵੱਖੋ ਵੱਖਰੇ ਤਰੀਕੇ ਨਾਲ ਐਨਾਲਿਸਿਸ ਸਾਹਮਣੇ ਵੀ ਆ ਰਹੇ ਆ। ਤੇ ਜੋ ਅਸੀਂ ਮਹਿਸੂਸ ਕਰ ਰਹੇ ਹਾਂ, ਜੇ ਉਹਦੀ ਗੱਲ ਕਰੀਏ ਤਾਂ ਦੇਖੋ ਮੁੱਖ ਮੁਕਾਬਲਾ ਜਿਹੜੀ ਚੋਣ ਉੱਥੇ ਹੋਣ ਜਾ ਰਹੀ ਆ ਉਹਦੇ 'ਚ ਜੇ ਚੋਣ ਦੇ ਸੰਦਰਭ 'ਚ ਗੱਲ ਕਰੀਏ ਤਾਂ ਜਿੱਥੇ ਇੱਕ ਪਾਸੇ ਕਾਂਗਰਸ ਦਾ ਤੇ ਨੈਸ਼ਨਲ ਕਾਨਫਰੰਸ ਦਾ ਜਿਹੜਾ ਆ ਗਠਜੋੜ ਆ, ਦੂਜੇ ਪਾਸੇ PDP ਵੱਲੋਂ ਜਿਹੜੀ ਮਹਿਬੂਬਾ ਮੁਫਤੀ ਆ ਉਹਨਾਂ ਦਾ ਮੁੱਖ ਚਿਹਰਾ ਸਾਬਕਾ ਮੁੱਖ ਮੰਤਰੀ ਆ, ਉਹ ਇਲੈਕਸ਼ਨ ਲੜ ਰਹੇ ਆ। ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਸਟੇਟਹੁੱਡ ਬਹਾਲ ਨਹੀਂ ਹੁੰਦੀ ਉਹ ਇੰਡੀਵਿਜੂਅਲੀ ਇਲੈਕਸ਼ਨ ਨਹੀਂ ਲੜਨਗੇ, ਪਰ ਉਹਨਾਂ ਦੀ ਪਾਰਟੀ ਇਲੈਕਸ਼ਨ ਲੜ ਰਹੀ ਆ ਤੇ ਉਹਨਾਂ ਦੀ ਧੀ ਜਿਹੜੀ ਆ ਉਹ ਉਹਨਾਂ ਦੀ ਸੀਟ ਤੋਂ ਇਲੈਕਸ਼ਨ ਲੜ ਰਹੀ ਆ ਜੀ। ਤੇ ਇਸ ਤੋਂ ਇਲਾਵਾ ਇੱਕ ਜਿਹੜਾ ਵੱਡਾ ਪਹਿਲੂ ਆ ਸਾਰੇ ਇਲੈਕਸ਼ਨ ਦੇ ਵਿੱਚ ਉਹ ਇਹ ਆ ਕਿ ਜੰਮੂ ਕਸ਼ਮੀਰ ਦੀ ਜਿਹੜੀ ਵੱਖਵਾਦੀ ਅਸੀਂ ਕਹਿ ਸਕਦੇ ਹਾਂ ਕਿ ਮੂਵਮੈਂਟ ਆ, ਸੈਪਰੇਟਿਸਟ ਮੂਵਮੈਂਟ ਆ, ਜੰਮੂ ਕਸ਼ਮੀਰ ਦੀ ਆਜ਼ਾਦੀ ਦੀ ਮੂਵਮੈਂਟ ਆ, ਉਹਦੀ ਸਭ ਤੋਂ ਅਹਿਮ ਕੜੀ ਜਿੱਥੋਂ ਗੱਲਾਂ ਸ਼ੁਰੂ ਹੋਈਆਂ ਕਿ ਜਿਹੜੀ ਜਮਾਤ-ਏ ਇਸਲਾਮੀ ਪਾਰਟੀ ਆ ਜਿਹੜੀ ਅੱਜ ਵੀ ਬੈਂਡ ਆ ਕਸ਼ਮੀਰ ਦੇ ਵਿੱਚ, ਪਿਛਲੇ ਲਗਭਗ ਇਹ ਤੀਜੀ ਵਾਰ ਇਸ ਪਾਰਟੀ ਤੇ ਬੈਨ ਲੱਗਿਆ ਆ। ਤਾਂ ਜਮਾਤ-ਏ ਇਸਲਾਮੀ ਉਹ ਪਾਰਟੀ ਸੀ ਜਦੋਂ ਮੈਂ ਸ਼ਾਇਦ ਗਲਤ ਨਾ ਬੋਲਾਂ ਤਾਂ 1975 ਦੇ ਕਰੀਬ ਦੀ ਜਾਂ 1980s ਦੇ ਕਰੀਬ ਦੀ ਉਹ ਗੱਲ ਆ ਕਿ ਜਦੋਂ ਇਲੈਕਸ਼ਨ ਕੰਟੈਸਟ ਕੀਤੀ ਜਮਾਤ-ਏ ਇਸਲਾਮੀ ਨੇ, ਜਿਹਦੇ 'ਚ ਸੈਯਦ ਅਲੀ ਸ਼ਾਹ ਗਿਲਾਨੀ ਤੇ ਬਾਅਦ ਵਿੱਚ ਹਿਜ਼ਬੁਲ ਮੁਜਾਹਿਦੀਨ ਦੇ ਜਿਹੜੇ ਕਮਾਂਡਰ ਵੀ ਬਣੇ, ਸਲਾਹੁਦੀਨ ਸੀ ਸ਼ਾਇਦ ਉਹਨਾਂ ਦਾ ਨਾਂ, ਤੇ ਉਹ ਸਾਰੇ ਤੇ ਇਹ ਸਾਰੇ ਜਿਹੜੇ ਫੇਸਿਸ ਸੀ ਵੱਡੇ ਕਸ਼ਮੀਰ ਦੀ ਸੈਪਰੇਟਿਸਟ ਮੂਵਮੈਂਟ ਦੇ, ਇਹ ਸਾਰੇ ਜਮਾਤ-ਏ ਇਸਲਾਮੀ ਵੱਲੋਂ ਉਦੋਂ ਇਲੈਕਸ਼ਨ ਇਹਨਾਂ ਨੇ ਕੰਟੈਸਟ ਕੀਤੀ ਸੀ। ਤੇ ਉਹ ਇਲੈਕਸ਼ਨ ਜਿਹੜੀ ਆ ਉਹ ਇੰਡੀਅਨ ਗਵਰਨਮੈਂਟ ਦੇ ਉੱਤੇ ਉਹਦਾ ਦੋਸ਼ ਆ ਕਿ ਇੰਡੀਅਨ ਗਵਰਨਮੈਂਟ ਨੇ ਉਸ ਇਲੈਕਸ਼ਨ ਦੇ ਵਿੱਚ ਘਪਲੇਬਾਜ਼ੀ ਕੀਤੀ, ਕਿਉਂਕਿ ਜਿਹੜੀ ਜਮਾਤ-ਏ ਇਸਲਾਮੀ ਆ ਉਹ ਪੂਰਨ ਬਹੁਮਤ ਦੇ ਨਾਲ ਉੱਥੇ ਸਰਕਾਰ ਬਣਾ ਰਹੀ ਸੀ। ਤੇ ਜਮਾਤ-ਏ ਇਸਲਾਮੀ ਉਦੋਂ ਜਿਹੜਾ ਉਹਦਾ ਸਾਰਾ ਚੋਣ ਪ੍ਰਚਾਰ ਸੀ ਜਾਂ ਆਈਡੀਆ ਸੀ ਉਹ ਕਸ਼ਮੀਰ ਨੂੰ ਵੱਖਰੇ ਮੁਲਕ ਦਾ ਦਰਜਾ ਦਿਵਾਉਣ ਦਾ ਸੀ। ਤੇ ਉਹ ਤੋਂ ਬਾਅਦ ਉਹ ਇਲੈਕਸ਼ਨ ਜਿਹੜੀ ਆ ਉਹ ਭੰਗ ਹੋਈ ਤੇ ਉਹ ਤੋਂ ਬਾਅਦ ਜਿਹੜੀ ਉੱਥੇ ਆਰਮਡ ਰਿਬੈਲੀਅਨ ਆ ਵੀ ਜਦੋਂ ਸਰਕਾਰ ਨੇ ਚੋਣਾਂ ਦਾ ਜਿਹੜਾ ਰਾਹ ਬੰਦ ਕੀਤਾ ਉੱਥੇ ਲੋਕਾਂ ਦਾ ਡੈਮੋਕ੍ਰੈਟਿਕ ਪ੍ਰੋਸੈਸ ਜਿਹੜਾ ਆ, ਫਿਰ ਇੱਕ ਉੱਥੇ ਆਰਮਡ ਰਿਬੈਲੀਅਨ ਵੱਡੇ ਪੱਧਰ ਤੇ ਸ਼ੁਰੂ ਹੋਈ, ਨੌਜਵਾਨਾਂ ਨੇ ਹਥਿਆਰ ਚੁੱਕਿਆ ਤੇ ਹੁਣ ਅੱਜ ਜਿੱਥੇ ਅਸੀਂ ਇਹ ਇਲੈਕਸ਼ਨਾਂ 2024 ਦੀਆਂ ਹੁਣ ਦੇਖ ਰਹੇ ਹਾਂ ਤਾਂ ਉਹ ਜਦੋਂ ਤੁਸੀਂ ਗੱਲ ਕੀਤੀ ਕਿ ਇਹਨੂੰ ਉਹਦੇ ਮਤਲਬ ਉਹਦੀ ਲਗਾਤਾਰਤਾ 'ਚ ਦੇਖੀਏ, ਜਦੋਂ ਧਾਰਾ 370 ਹਟਾਈ ਗਈ ਆ ਤਾਂ ਉਹ ਤੋਂ ਬਾਅਦ ਬੜੇ ਵੱਡੇ ਪੱਧਰ ਤੇ ਜਿਹੜੇ ਕਸ਼ਮੀਰ ਦੇ ਵੱਖਵਾਦੀ ਆਗੂ ਨੇ ਉਹ ਜੇਲ੍ਹਾਂ 'ਚ ਨਜ਼ਰਬੰਦ ਕੀਤੇ ਗਏ। ਯਾਸਿਰ ਮਲਿਕ ਜੇਲ੍ਹ ਦੇ ਵਿੱਚ ਬੰਦ ਆ, ਸੈਯਦ ਅਲੀ ਸ਼ਾਹ ਗਿਲਾਨੀ ਜਿਹੜੇ ਆ ਉਹਨਾਂ ਦੀ ਡੈਥ ਹੋਈ ਆ ਪਿਛਲੇ ਸਮੇਂ 'ਚ, ਇਹ ਸਾਰੇ ਤੋਂ ਬਾਅਦ 2019 ਤੋਂ ਬਾਅਦ, ਕਿਉਂਕਿ ਉਹ ਸਭ ਤੋਂ ਵੱਡਾ ਚਿਹਰਾ ਸੀ ਸੈਪਰੇਟਿਸਟ ਮੂਵਮੈਂਟ ਦਾ ਤੇ ਉਹ ਤੋਂ ਬਾਅਦ ਜਿਹੜਾ ਆ ਉੱਥੇ ਹੁਣ ਜਿਹੜੀ ਜਮਾਤ-ਏ ਇਸਲਾਮੀ ਜਿਹਦੇ ਬਹੁਤਾਤ ਆਗੂ ਉਹ ਨੇ ਜਿਹੜੇ ਕਸ਼ਮੀਰੀ ਸਫੇਅਰ ਦੇ ਵਿੱਚ ਵਿਚਰਦੇ ਆ, ਹਮੇਸ਼ਾ ਸੈਪਰੇਟਿਜ਼ਮ ਦੀ ਗੱਲ ਕਰਦੇ ਰਹੇ ਤੇ ਵੋਟਾਂ ਦਾ ਬਾਈਕਾਟ ਕਰਦੇ ਰਹੇ ਹਮੇਸ਼ਾ, ਕਿਉਂਕਿ ਕਸ਼ਮੀਰ ਦੇ ਵਿੱਚ ਖਾਸ ਤੌਰ ਤੇ ਜਿਹੜਾ ਕਸ਼ਮੀਰ ਰੀਜਨ ਆ, ਵੈਲੀ ਹੈ ਜਿਹੜੀ ਕਸ਼ਮੀਰ ਵੈਲੀ, ਉਹਦੇ ਜਿੰਨੇ ਉਹਦੀਆਂ ਸੀਟਸ ਨੇ, ਅਸੈਂਬਲੀ ਸੀਟਸ ਨੇ, ਉਹਨਾਂ 'ਚ ਬਹੁਤਾਤ ਬਾਈਕਾਟ ਹੀ ਹੁੰਦਾ ਰਿਹਾ ਆ। ਜ਼ਿਆਦਾਤਰ ਵੋਟਾਂ ਜੰਮੂ ਵਾਲੇ ਜਿਹੜਾ ਹਿੰਦੂ ਬੈਲਟ ਹੈਗੀ ਆ ਉੱਥੇ ਭੁਗਤਦੀਆਂ ਰਹੀਆਂ ਨੇ। ਪਰ ਇਹ ਹੁਣ ਜਿਹੜਾ ਆ ਪਿਛਲੀ ਪਾਰਲੀਮੈਂਟਰੀ ਇਲੈਕਸ਼ਨ ਵੀ ਜਿਹੜੀ ਹੋਈ ਸੀ ਉਹਦੇ 'ਚ ਅਵਾਮੀ ਇਤਿਹਾਦ ਪਾਰਟੀ ਦੇ ਲੀਡਰ ਜਿਹੜੇ ਕਿ ਟੈਰਰ ਐਕਟ ਦੇ ਥੱਲੇ, ਟੈਰਰ ਫੰਡਿੰਗ ਦੇ ਐਕਟ ਦੇ ਥੱਲੇ ਨਜ਼ਰਬੰਦ ਸੀ ਤਿਹਾੜ ਜੇਲ੍ਹ ਦੇ ਵਿੱਚ, ਹੁਣ ਪਿਛਲੇ ਕੁਝ ਦਿਨ ਪਹਿਲਾਂ ਹੀ ਉਹਨਾਂ ਨੂੰ ਜ਼ਮਾਨਤ ਦਿੱਤੀ ਆ ਚੋਣ ਪ੍ਰਚਾਰ ਲਈ। ਉਹ ਤਿਹਾੜ ਜੇਲ੍ਹ ਦੇ ਵਿੱਚ ਨਜ਼ਰਬੰਦੀ ਦੇ ਚੱਲਦਿਆਂ ਹੀ ਉਹਨਾਂ ਨੇ ਨੈਸ਼ਨਲ ਕਾਨਫਰੰਸ ਦੇ ਲੀਡਰ ਉਮਰ ਅਬਦੁੱਲਾ ਨੂੰ ਬਹੁਤ ਵੱਡੇ ਮਾਰਜਨ ਦੇ ਨਾਲ ਹਰਾਇਆ ਸੀ। ਤਾਂ ਉੱਥੇ ਅਸੀਂ ਕਹਿ ਸਕਦੇ ਕਿ ਜਿਹੜੀ ਉਹ ਚੋਣ ਸੀ ਉਹਨੂੰ ਜਦੋਂ ਹੁਣ ਐਨਾਲਿਸਿਸ ਹੋ ਰਿਹਾ ਕਸ਼ਮੀਰ ਦੇ ਸਿਆਸੀ ਭਵਿੱਖ ਦਾ ਇਹਨਾਂ ਚੋਣਾਂ ਦੇ ਮੱਦੇਨਜ਼ਰ,
ਤਾਂ ਇਹ ਸਮਝਿਆ ਜਾ ਰਿਹਾ ਕਿ ਉਹ ਜਿਹੜੀ ਇਲੈਕਸ਼ਨ ਸੀ ਇੰਜੀਨੀਅਰ ਰਾਸ਼ਿਦ ਸੀ ਦੀ ਜਿਹੜੀ ਜੇਲ੍ਹ 'ਚ ਬੈਠ ਕੇ ਉਹਨਾਂ ਲੜੀ ਸੀ ਤੇ ਜਿੱਤੇ ਸੀ, ਕਿ ਉਹ ਇਲੈਕਸ਼ਨ ਜਿਹੜੀ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਕਸ਼ਮੀਰ ਦੇ ਵਿੱਚ ਭਾਰਤੀ ਮੁੱਖ ਧਾਰਾ ਨੂੰ ਰਿਜੈਕਟ ਕਰਨ ਦੀ ਪਾਲਿਸੀ ਵੱਡੇ ਪੱਧਰ ਤੇ ਲੋਕਾਂ ਵੱਲੋਂ ਚੱਲਦੀ ਰਹੀ, ਕਿ ਉਹਦੇ ਤੇ ਇੱਕ ਵੱਡਾ ਡੈਂਟ ਸੀ। ਤੇ ਹੁਣ ਰਾਸ਼ਿਦ ਨੂੰ ਵੀ ਜ਼ਮਾਨਤ ਮਿਲ ਗਈ ਆ ਤੇ ਉਹਨਾਂ ਦੀ ਜਿਹੜੀ ਪਾਰਟੀ ਆ ਅਵਾਮੀ ਇਤਿਹਾਦ ਪਾਰਟੀ, ਉਹ ਇਲੈਕਸ਼ਨ ਲੜ ਰਹੀ ਆ। ਉਹਨਾਂ ਦੇ ਨਾਲ ਜਿਹੜੀ ਜਮਾਤ-ਏ ਇਸਲਾਮੀ ਆ ਉਹਦੇ ਜਿੰਨੇ ਪਾਰਟੀ ਦੇ ਲੀਡਰਸ ਨੇ ਉਹ ਸਾਰੇ ਇੰਡੀਪੈਂਡੈਂਟ ਉਮੀਦਵਾਰਾਂ ਵਜੋਂ ਇਹ ਇਲੈਕਸ਼ਨ ਕੰਟੈਸਟ ਕਰ ਰਹੇ ਆ ਤੇ ਉਹਨਾਂ ਨੇ ਅਵਾਮੀ ਇਤਿਹਾਦ ਪਾਰਟੀ ਦੇ ਨਾਲ ਜਮਾਤ-ਏ ਇਸਲਾਮੀ ਨੇ ਆਪਣਾ ਗਠਜੋੜ ਵੀ ਬਣਾਇਆ ਆ ਜੀ। ਤਾਂ ਮਤਲਬ ਜਿਹੜੀ ਇਹ ਸਾਰੀ ਮਤਲਬ ਇਹ ਧਾਰਾ ਆ ਜਿਹੜੀ ਸੈਪਰੇਟਿਜ਼ਮ ਤੋਂ ਬਾਅਦ ਤੇ ਬॉयਕੋਟਸ ਤੋਂ ਬਾਅਦ ਹੁਣ ਇਲੈਕਸ਼ਨ ਪ੍ਰੋਸੈਸ ਦਾ ਹਿੱਸਾ ਬਣਨ ਜਾ ਰਹੀ ਆ। ਉਹਨਾਂ ਦਾ ਜਿਹੜਾ ਡਾਇਲੋਗ ਆ ਉਹ ਵੀ ਕਾਫੀ ਹੱਦ ਤੱਕ ਉਹਨਾਂ ਦੇ ਜਿਹੜੇ ਉਮੀਦਵਾਰ ਆ ਉਹਨਾਂ ਦੇ ਡਾਇਲੋਗ ਦੇ ਵਿੱਚ ਹੁਣ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਨਜ਼ਰ ਨਹੀਂ ਆਉਂਦੀ ਆ ਜੀ। ਉਹਨਾਂ ਦਾ ਡਾਇਲੋਗ ਜਿਹੜਾ ਆ, ਉਹਨਾਂ ਦੀਆਂ ਸਪੀਚਾਂ ਜਿਹੜੀਆਂ ਆ ਉਹਦੇ ਵਿੱਚ ਕਸ਼ਮੀਰ ਦੀ ਆਜ਼ਾਦੀ ਦੀ ਥਾਂ ਹੁਣ ਸਿਰਫ ਜਿਹੜੀ ਭਾਰਤ ਦੇ ਵਿੱਚ ਕਸ਼ਮੀਰ ਦੇ ਡਿਵੈਲਪਮੈਂਟ ਦੀ, ਭਾਰਤ ਦੇ ਵਿੱਚ ਜਿਹੜੇ ਕਸ਼ਮੀਰ ਦੇ ਨੌਜਵਾਨ ਜੇਲ੍ਹਾਂ 'ਚ ਬੰਦ ਨੇ ਉਹਨਾਂ ਨੂੰ ਜੇਲ੍ਹਾਂ 'ਚੋਂ ਰਿਹਾ ਕਰਾਉਣ ਦੀ ਜੀ, ਤੇ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਵੀ ਜਿਵੇਂ ਜਿਹੜੀਆਂ ਰੀਜਨਲ ਪਾਰਟੀਆਂ ਉੱਥੋਂ ਪੁਰਾਣੀਆਂ ਸੀ ਵੀ ਜਿਨ੍ਹਾਂ ਦੇ ਉੱਤੇ ਪਰਿਵਾਰਵਾਦ ਦਾ ਦੋਸ਼ ਵੀ ਲੱਗਦਾ ਆ ਵੀ ਉਹਨਾਂ ਤੋਂ ਕਸ਼ਮੀਰ ਦੀ ਸਿਆਸਤ ਨੂੰ ਆਜ਼ਾਦ ਕਰਾਉਣ ਦੀ। ਤੇ ਮਤਲਬ ਇਸ ਤਰ੍ਹਾਂ ਦੇ ਜਿਹੜੇ ਨਾਅਰੇ ਆ ਇਹਨਾਂ ਪਾਰਟੀਆਂ ਦੇ ਵੱਲੋਂ ਵੀ ਹੁਣ ਚੋਣਾਂ ਦੇ ਵਿੱਚ ਲਾਏ ਜਾ ਰਹੇ ਆ। ਤਾਂ ਜਿੱਥੇ ਪਹਿਲਾਂ ਹੀ ਜਿਹੜੀ ਨੈਸ਼ਨਲ ਕਾਨਫਰੰਸ ਆ ਜਾਂ PDP ਆ ਉਹ ਇੰਡੀਅਨ ਮੇਨ ਸਟ੍ਰੀਮ ਦਾ ਹਿੱਸਾ ਬਣ ਕੇ ਹਮੇਸ਼ਾ ਵਿਚਰੀ ਆ, ਤਾਂ ਉਹਦੇ ਨਾਲ ਹੁਣ ਇਹ ਜਿਹੜੀ ਸੈਪਰੇਟਿਜ਼ਮ ਨੂੰ ਅਪਣਾਈ ਹੋਈ ਧਿਰ ਵੀ ਸੀ ਵੱਡੀ, ਉਹ ਵੀ ਹੁਣ ਕਿਤੇ ਨਾ ਕਿਤੇ ਇੰਡੀਅਨ ਮੇਨ ਸਟ੍ਰੀਮ ਦਾ ਜਿਹੜਾ ਮਤਲਬ ਕੱਲਾ ਇਲੈਕਸ਼ਨ ਨਹੀਂ ਲੜ ਰਹੀ ਪਰ ਜਿਹੜਾ ਉਹਨਾਂ ਦਾ ਸਾਰਾ ਚੋਣ ਪ੍ਰਚਾਰ ਵੀ ਆ ਉਹ ਵੀ ਅਮਰਵੀਰ ਸਿੰਘ ਦੀ ਇਹੀ ਨਜ਼ਰ ਆ ਰਿਹਾ ਕਿ ਉਹ ਭਾਰਤ ਦੇ ਵਿੱਚ ਹੁਣ ਮੁੱਖ ਧਾਰਾ ਦਾ ਹਿੱਸਾ ਬਣਦੇ ਨਜ਼ਰ ਆ ਰਹੇ ਆ। ਤੇ ਇਹਦੇ ਤੇ ਅਲ ਜਜ਼ੀਰਾ ਦੇ ਵਿੱਚ ਇੱਕ ਬਹੁਤ ਡਿਟੇਲਡ ਸਟੋਰੀ ਵੀ ਲੱਗੀ ਆ, ਉਹ ਬੜੀ ਮਤਲਬ ਪੜ੍ਹਨੀ ਚਾਹੀਦੀ ਆ ਖਾਸ ਤੌਰ ਤੇ ਸਿੱਖਾਂ ਨੂੰ ਵੀ, ਕਿਉਂਕਿ ਪੰਜਾਬ ਦੇ ਵਿੱਚ ਵੀ ਜਿਹੜੀ ਪਿਛਲੀ ਇਲੈਕਸ਼ਨ ਹੋਈ ਆ ਉਹਦੇ 'ਚ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਹੋਰਾਂ ਦੀ ਜਿੱਤ ਹੋਈ ਆ। ਤਾਂ ਉਦੋਂ ਵੀ ਪੰਜਾਬ ਦੇ ਵਿੱਚ ਇੱਕ ਵੱਡੇ ਪੱਧਰ ਦੇ ਉੱਤੇ ਸਿੱਖ ਸਫਾ ਦੇ ਅੰਦਰ ਇਹ ਵਿਚਾਰ ਕਾਫੀ ਬਹਿਸ ਦਾ ਵਿਸ਼ਾ ਬਣਿਆ ਰਿਹਾ ਕਿ ਕੀ ਅਮਰਤਪਾਲ ਸਿੰਘ ਹੋਰਾਂ ਨੂੰ ਚੋਣ ਲੜਨੀ ਚਾਹੀਦੀ ਹੈ ਜਾਂ ਨਹੀਂ, ਕਿਉਂਕਿ ਅਮਰਤਪਾਲ ਸਿੰਘ ਹੋਰੀ ਜਦੋਂ ਪੰਜਾਬ ਦੇ ਵਿੱਚ ਵਾਰਸ ਪੰਜਾਬ ਦੇ ਰਾਹੀਂ ਵਿਚਰਦੇ ਸੀ ਤਾਂ ਉਹ ਪੂਰੀ ਤਰ੍ਹਾਂ ਭਾਰਤੀ ਜਿਹੜਾ ਚੋਣ ਪ੍ਰਣਾਲੀ ਆ ਜਾਂ ਸਿਸਟਮ ਆ ਉਹਨੂੰ ਰੱਦ ਕਰਦੇ ਰਹੇ ਸੀ। ਪਰ ਫਿਰ ਉਹ ਜੇਲ੍ਹ ਜਾਣ ਤੋਂ ਬਾਅਦ ਉਹਨਾਂ ਨੇ ਇਲੈਕਸ਼ਨ ਲੜੀ ਆ। ਤੇ ਹੁਣ ਵੀ ਜਿਹੜੀ ਨਵੀਂ ਖਬਰ ਆ ਕਿ ਦੀਪ ਸਿੱਧੂ ਹੋਰਾਂ ਦੇ ਜਿਹੜੇ ਬ੍ਰਦਰ ਆ ਮਨਦੀਪ ਸਿੰਘ, ਉਹ ਗਿੱਦੜਬਾਹਾ ਤੋਂ ਜਿਹੜਾ ਆ ਅਮਰਤਪਾਲ ਸਿੰਘ ਦੇ ਪਿਤਾ ਤੇ ਸਰਬਜੀਤ ਸਿੰਘ ਹੋਰਾਂ ਨੇ ਐਲਾਨ ਕੀਤਾ ਹੈ ਕਿ ਚੋਣ ਲੜਨਗੇ ਜਿਹੜੀ ਅਗਲੀ ਚੋਣ ਜੀ। ਤੇ ਮਤਲਬ ਇਹ ਸਾਰਾ ਕੁਝ ਜਿਹੜਾ ਪੰਜਾਬ ਤੇ ਕਸ਼ਮੀਰ ਦੇ ਵਿੱਚ ਹੋ ਰਿਹਾ ਉਹਦੇ 'ਚ ਦੇਖੋ ਜਿਹੜੀ ਜਮਾਤ-ਏ ਇਸਲਾਮੀ ਆ ਉਹਨਾਂ ਦੇ ਵੀ ਜਿਹੜੇ ਕਾਰਕੁਨ ਜਾਂ ਕੁਝ ਲੀਡਰ ਆ ਉਹਨਾਂ ਦਾ ਇਹ ਕਹਿਣਾ ਆ ਕਿ ਅਸੀਂ ਜਿਹੜੀ ਪੋਲੀਟੀਕਲ ਸਪੇਸ ਆ ਕਸ਼ਮੀਰ ਦੀ ਉਹਨੂੰ ਇਹਨਾਂ ਜਿਹੜੀਆਂ ਪੁਰਾਣੀਆਂ ਇਹ ਰੀਜਨਲ ਪਾਰਟੀਆਂ ਜਿਨ੍ਹਾਂ ਨੇ ਕਸ਼ਮੀਰ ਦੇ ਹੱਕਾਂ ਦੀ ਜਾਂ ਕਸ਼ਮੀਰ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਦੀ ਕਦੇ ਗੱਲ ਨਹੀਂ ਕੀਤੀ, ਅਸੀਂ ਉਹਨਾਂ ਤੋਂ ਕਸ਼ਮੀਰ ਦੀ ਪੋਲੀਟੀਕਲ ਸਪੇਸ ਨੂੰ ਰੀਕਲੇਮ ਕਰ ਰਹੇ ਹਾਂ। ਇਸ ਕਰਕੇ ਸਾਨੂੰ ਇੱਕ ਪੈਂਤੜੇ ਦੇ ਬਤੌਰ ਇਹ ਇਲੈਕਸ਼ਨ ਜਿਹੜੀ ਆ ਅਸੀਂ ਲੜ ਰਹੇ ਆ, ਪਰ ਸਾਡਾ ਜਿਹੜਾ ਏਜੰਡਾ ਆ ਉਹ ਕਸ਼ਮੀਰ ਦੇ ਹੱਕਾਂ ਦਾ ਹੀ ਆ ਤੇ ਕਸ਼ਮੀਰ ਦੇ ਹੱਕਾਂ ਨੂੰ ਇੰਡੀਆ ਤੋਂ ਸਿਕਿਉਰ ਕਰਨ ਦਾ ਆ ਜੀ। ਤੇ ਇਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵੀ ਅਸੀਂ ਦੇਖਿਆ ਕਿ ਜਿਹੜੀ ਧਿਰ ਨੇ ਇਲੈਕਸ਼ਨ ਲੜੀ ਆ ਉਹ ਇਸੇ ਤਰਜ਼ ਦੇ ਉੱਤੇ ਇਲੈਕਸ਼ਨ ਲੜੀ ਜਾਂਦੀ ਆ। ਪਰ ਇਹਦੇ ਵਿੱਚ ਅਮਰਵੀਰ ਸਿੰਘ ਜੀ ਇੱਕ ਬਹੁਤ ਵੱਡਾ ਫਰਕ ਇਹ ਆ ਕਿ ਪੰਜਾਬ ਦੇ ਵਿੱਚ ਜਿਹੜਾ ਖਾੜਕੂ ਸੰਘਰਸ਼ ਚੱਲਿਆ ਤੇ ਉਹ ਖਾੜਕੂ ਸੰਘਰਸ਼ ਲਗਭਗ 1995 ਤੋਂ ਬਾਅਦ ਵੀ ਜਿੱਥੇ ਅੱਜ 2000 ਜਦੋਂ ਪਿਛਲੇ ਸਾਲ ਵੀ ਚੋਣਾਂ ਅਮਰਤਪਾਲ ਸਿੰਘ ਹੋਰਾਂ ਨੇ ਵੀ ਲੜੀਆਂ ਜੀ, ਉਹ ਤੋਂ ਪਹਿਲਾਂ ਇੱਕ ਲੰਬਾ ਸਮਾਂ ਕਈ ਦਹਾਕੇ ਜਿਹੜਾ ਆ ਵੀ ਸਿੱਖ 1995 ਤੋਂ ਬਾਅਦ ਹੀ ਵੱਡੀ ਆਬਾਦੀ ਸਿੱਖਾਂ ਦੀ ਭਾਰਤੀ ਮੁੱਖ ਧਾਰਾ ਦਾ ਜਿਹੜਾ ਹਿੱਸਾ ਆ ਚੋਣ ਪ੍ਰਣਾਲੀ ਆ ਉਹਦਾ ਹਿੱਸਾ ਬਣ ਚੁੱਕੀ ਸੀ, ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਰਾਹੀਂ ਹੋਵੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਰਾਹੀਂ ਹੋਵੇ, ਪਰ ਸਿੱਖਾਂ ਦਾ ਬਹੁਤਾਤ ਹਿੱਸਾ ਜਿਹੜਾ ਆ ਉਹ ਵੋਟਾਂ ਦੇ ਵਿੱਚ ਪਾਰਟੀਸਪੇਸ਼ਨ ਕਰਦਾ ਆਇਆ ਆ ਕਈ ਦਹਾਕਿਆਂ ਤੋਂ
ਤਾਂ ਇਸ ਕਰਕੇ ਜਿਹੜੀ ਪੰਜਾਬ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੀ ਜਿਹੜੀ ਮੂਵਮੈਂਟ ਆ ਸੈਪਰੇਟਿਜ਼ਮ ਦੀ ਜਾਂ ਪੰਜਾਬ ਦੇ ਵੱਖਰੇ ਰਾਜ ਦੀ, ਉਹਨੂੰ ਜੇ ਹੁਣ ਕੋਈ ਇਲੈਕਸ਼ਨ ਲੜ ਰਿਹਾ ਆ ਤਾਂ ਉਹਦੇ ਨਾਲ ਉਨੀ ਵੱਡੀ ਢਾਹ ਨਹੀਂ ਲੱਗਦੀ। ਪਰ ਕਸ਼ਮੀਰ ਦੇ ਵਿੱਚ ਜਿਹੜਾ ਕਿਉਂਕਿ ਕਸ਼ਮੀਰ ਦੇ ਵਿੱਚ ਹਜੇ ਕਸ਼ਮੀਰ ਦੇ ਲੋਕਾਂ ਨੇ ਉਵੇਂ ਇੰਡੀਅਨ ਇਲੈਕਟੋਰਲ ਪੋਲੀਟਿਕਸ ਨੂੰ ਅਸੈਪਟ ਨਹੀਂ ਸੀ ਕੀਤਾ ਤੇ ਇਹ ਲਗਭਗ ਕਸ਼ਮੀਰ ਮੈਂ ਮਤਲਬ ਇਹ ਮਹਿਸੂਸ ਕਰਦਾ ਕਿ ਜਿਵੇਂ 1995 ਤੋਂ ਬਾਅਦ ਜਿੱਥੇ ਇੱਕ ਪਾਸੇ ਜਿਹੜੇ ਸਿੱਖ ਨੌਜਵਾਨ ਲਗਾਤਾਰ ਮੁਕਾਬਲਿਆਂ 'ਚ ਸ਼ਹੀਦ ਹੋ ਰਹੇ ਸੀ, ਇੱਕ ਵੱਡਾ ਹਿੱਸਾ ਜਿਹੜਾ ਇੰਡੀਅਨ ਸਟੇਟ ਦੇ ਨਾਲ ਸਿੱਧੀ ਜੰਗ ਲੜ ਰਿਹਾ ਸੀ, ਤੇ ਉਹ ਤੋਂ ਬਾਅਦ ਵੀ ਜਦੋਂ ਸਿੱਖਾਂ ਦਾ ਫਿਰ ਇੱਕ ਵੱਡਾ ਹਿੱਸਾ ਪੋਲਿੰਗ ਬੂਥਾਂ ਦੇ ਉੱਤੇ ਇੰਡੀਅਨ ਸਿਸਟਮ ਨੂੰ ਵੋਟ ਪਾਉਣ ਲਈ ਖੜਾ ਹੋਇਆ, ਵੀ ਉਹੀ ਜਿਹੜਾ ਮਤਲਬ ਵੀ ਜਿਹੜੇ ਬੰਦੇ ਉਦੋਂ ਸੁਚੇਤ ਹੋਣਗੇ ਜਾਂ ਜਿਹੜੇ ਬੰਦੇ ਉਸ ਸੰਘਰਸ਼ ਦੀ ਅਹਿਮੀਅਤ ਨੂੰ ਜਾਣਦੇ ਹੋਣਗੇ ਵੀ ਉਹਨਾਂ ਦੇ ਦਿਲ ਦੇ ਵਿੱਚ ਜਿਹੜੀ ਉਹ ਪੀੜ ਉੱਠਦੀ ਹੋਊਗੀ, ਤਾਂ ਉਹ ਜਦੋਂ ਅਸੀਂ ਹੁਣ ਰਿਪੋਰਟਾਂ ਪੜ੍ਹਦੇ ਹਾਂ ਜਿਹੜੇ ਵੱਖੋ ਵੱਖ ਦੁਨੀਆ ਦੇ ਨਿਊਜ਼ਪੇਪਰਸ ਦੇ ਵਿੱਚ ਕਸ਼ਮੀਰ ਦੇ ਇਹ ਸਾਰੇ ਇਲੈਕਟੋਰਲ ਸਿਸਟਮ ਬਾਰੇ ਲੱਗੀਆਂ ਨੇ, ਤਾਂ ਉੱਥੇ ਵੀ ਅਸੀਂ ਉਹ ਬੰਦਿਆਂ ਦੇ ਬਿਆਨਾਂ 'ਚੋਂ ਦਰਦ ਮਹਿਸੂਸ ਕਰ ਸਕਦੇ ਹਾਂ ਕਿ ਜਦੋਂ ਉਹ ਚੋਣਾਂ ਦੇ ਲਈ ਹੋ ਰਹੀਆਂ ਵੱਡੀਆਂ ਰੈਲੀਆਂ ਦੇ ਵਿੱਚ ਹੁਣ ਕਸ਼ਮੀਰ ਦੇ ਲੋਕਾਂ ਦੇ ਵੱਡੇ ਇਕੱਠ ਦੇਖਦੇ ਆ, ਬਜਾਏ ਇਹਦੇ ਕਿ ਜਿਹੜੇ ਇਕੱਠ ਪਹਿਲਾਂ ਸੜਕਾਂ ਬੰਦ ਕਰਾਉਣ ਲਈ, ਸ਼ਹਿਰ ਬੰਦ ਕਰਾਉਣ ਲਈ ਕਸ਼ਮੀਰ ਦੇ ਵਿੱਚ ਮਤਲਬ ਐਂਟੀ ਇੰਡੀਆ ਪ੍ਰੋਟੈਸਟ ਹੁੰਦੇ ਸੀ, ਉਹਨਾਂ ਦੇ ਵਿੱਚ ਨਜ਼ਰ ਆਉਂਦੇ ਸੀ। ਜੀ ਨਹੀਂ, ਇਹ ਗੱਲ ਇੱਕ ਇੰਪੋਰਟੈਂਟ ਪਾਰਟ ਹੈਗਾ ਜਿਹਦੇ 'ਤੇ ਅਸੀਂ ਹੋਰ ਡਿਟੇਲ ਦੇ ਵਿੱਚ ਵੀ ਥੋੜ੍ਹਾ ਜਿਹਾ ਉਹ ਦੇਖਣਾ ਚਾਹਾਂਗੇ। ਪਰ ਨਾਲ ਹੀ ਨਾਲ ਜਦੋਂ ਅਸੀਂ ਚੋਣਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਖਾਸ ਤੌਰ 'ਤੇ ਜੰਮੂ ਕਸ਼ਮੀਰ ਦੀ, ਤੇ ਇਹ ਇੱਕ ਇੰਪੋਰਟੈਂਟ ਮੁਕਾਮ ਹੈ ਇਸ ਵਕਤ ਜਿਹਨੂੰ ਦੁਨੀਆ ਭਰ ਦੇ ਵਿੱਚ ਦੇਖਿਆ ਜਾ ਰਿਹਾ ਹੈ ਅਤੇ ਆਪਣੇ ਪਰਸਪੈਕਟਿਵ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਬੀਜੇਪੀ ਦਾ ਜ਼ਿਕਰ ਕਰਦਿਆਂ ਗੱਲ ਕਰੀਏ, ਬੀਜੇਪੀ ਵੱਲੋਂ ਜਦੋਂ ਤੋਂ ਧਾਰਾ 370 ਹਟਾਈ ਗਈ ਹੈ, ਜੰਮੂ ਕਸ਼ਮੀਰ ਦਾ ਸਟੇਟਹੁੱਡ ਖਤਮ ਕੀਤਾ ਗਿਆ ਆ ਅਤੇ ਯੂਨੀਅਨ ਟੈਰੀਟਰੀ ਦੇ ਵਿੱਚ ਤਬਦੀਲ ਕੀਤਾ ਗਿਆ, ਅਤੇ ਹੁਣ ਮਤਲਬ ਈਵਨ ਅਮਿਤ ਸ਼ਾਹ ਜਿਹੜੇ ਹੈਗੇ ਆ ਉਹ ਜੰਮੂ ਰੀਜਨ ਦੇ ਵਿੱਚ ਜਾ ਕੇ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਧਾਰਾ 370 ਹਟਾਉਣ ਦੀ ਗੱਲ ਨੂੰ ਵੀ ਉਹ ਜਸਟੀਫਾਈ ਕਰਦੇ ਆ, ਅਤੇ ਕਸ਼ਮੀਰ ਦੇ ਵਿੱਚ ਸਾਰੀ ਜਿਹੜੀ ਸਟਰਗਲ ਹੈਗੀ ਉਹਨੂੰ ਟੈਰਰਿਜ਼ਮ ਦੇ ਨਾਲ ਜੋੜ ਕੇ ਪੇਸ਼ ਕਰ ਰਹੇ ਆ, ਅਤੇ ਇਹ ਕਹਿ ਰਹੇ ਆ ਕਿ ਭਾਈ ਹੁਣ ਨਾ ਤਾਂ ਧਾਰਾ 370 ਵਾਪਸ ਆਉਣੀ ਆ ਅਤੇ ਨਾ ਹੀ ਟੈਰਰਿਜ਼ਮ ਦੀ ਕੋਈ ਥਾਂ ਹੈਗੀ ਹੈ ਕਸ਼ਮੀਰ ਦੇ ਵਿੱਚ, ਅਤੇ ਅਸੀਂ ਹੁਣ ਅੱਗੇ ਵਧਣ ਦੀ ਗੱਲ ਕਰਨੀ ਹੈ। ਸੋ ਉਹਨਾਂ ਦੀ ਜਿਹੜੀ ਪੋਲਿਸੀ ਹੈ ਉਹ ਇੱਕ ਡਿਫਰੈਂਟ ਕਿਸਮ ਦੀ ਜਿਹੜੀ ਦਹਾਕਿਆਂ ਤੋਂ ਸਟੇਟ ਦੀ ਪੋਲਿਸੀ ਕਸ਼ਮੀਰ ਦੇ ਪ੍ਰਤੀ ਚੱਲਦੀ ਆ ਰਹੀ ਹੈ, ਉਹਨੂੰ ਇੱਕ ਨਵੇਂ ਰੂਪ ਦੇ ਵਿੱਚ ਬੀਜੇਪੀ ਨੇ ਜਿਹੜਾ ਹੈਗਾ ਉਹ ਕਨਵਰਟ ਕਰ ਦਿੱਤਾ ਆ, ਅਤੇ ਉਹਦਾ ਇੰਪੈਕਟ ਕੀ ਹੋ ਰਿਹਾ ਗਰਾਊਂਡ ਦੇ ਉੱਤੇ। ਹਾਲਾਂਕਿ ਲੋਕਾਂ ਵੱਲੋਂ ਬੜੇ ਵੱਡੇ ਲੈਵਲ ਦੇ ਉੱਤੇ ਰੈਜ਼ਿਸਟੈਂਸ ਦੇਖੀ ਗਈ ਹੈ 2019 ਤੋਂ ਬਾਅਦ, ਅੱਜ ਵੀ ਅਸੀਂ ਉਹ ਜਿਹੜੀ ਰੈਜ਼ਿਸਟੈਂਸ ਹੈ ਉਹ ਦੇਖ ਰਹੇ ਹਾਂ। ਪਹਿਲਾਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਉਹਦੇ ਵਿੱਚ ਵੀ ਅਸੀਂ ਦੇਖਿਆ, ਅਤੇ ਇਹਨਾਂ ਚੋਣਾਂ ਦੇ ਵਿੱਚ ਵੀ ਹੁਣ ਜਿਹੜੀਆਂ ਜੰਮੂ ਕਸ਼ਮੀਰ ਸਟੇਟ ਅਸੈਂਬਲੀ ਦੇ ਲਈ ਹੋਣ ਜਾ ਰਹੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ, ਇਹਦੇ ਵਿੱਚ ਵੀ ਦੇਖਿਆ ਜਾ ਰਿਹਾ ਹੈ ਕਿ ਹੋ ਸਕਦਾ ਆ ਕਿ ਇਹਦੇ ਵਿੱਚ ਕਾਫੀ ਵੱਡਾ ਸੈਟਬੈਕ ਜਿਹੜਾ ਹੈ ਉਹ ਬੀਜੇਪੀ ਨੂੰ ਲੱਗੇ। ਕਸ਼ਮੀਰ ਰੀਜਨ ਦੇ ਵਿੱਚ ਤੇ ਪਹਿਲਾਂ ਹੀ ਉਹਨਾਂ ਦਾ ਆਧਾਰ ਹੈ ਨਹੀਂ, ਈਵਨ ਜੰਮੂ ਰੀਜਨ ਦੇ ਵਿੱਚ ਵੀ ਜੋ ਰਿਪੋਰਟਸ ਦੱਸ ਰਹੀਆਂ ਨੇ ਕਿ ਲੋਕ ਖੁਸ਼ ਨਹੀਂ ਹੈਗੇ ਜਿਸ ਕਿਸਮ ਦਾ ਮਾਹੌਲ ਧਾਰਾ 370 ਹਟਾਉਣ ਤੋਂ ਬਾਅਦ ਕਸ਼ਮੀਰ ਦੇ ਵਿੱਚ ਬਣਿਆ ਆ। ਉਹ ਬਿਜ਼ਨਸ ਦੇ ਐਂਗਲ ਨੂੰ ਲੈ ਕੇ ਹੋਵੇ, ਬੱਚਿਆਂ ਦੀ ਜਾਂ ਆਮ ਲੋਕਾਂ ਦੀ ਸਹੂਲਤ, ਐਜੂਕੇਸ਼ਨ, ਇਕਨੋਮਿਕ ਪਾਲਿਸੀ, ਬਾਹਰਲੇ ਲੋਕਾਂ ਦਾ ਉੱਥੇ ਆ ਕੇ ਵਸਣਾ ਕਿਤੇ ਨਾ ਕਿਤੇ, ਜਾਂ ਧੱਕੇ ਨਾਲ ਜਿਹੜੀ ਵਸਾਉਣ ਦੀ ਲਾਈਨ ਹੈ ਸਟੇਟ ਦੀ, ਉਹ ਮਤਲਬ ਇਹ ਕਈ ਫੈਕਟਰਸ ਹੈਗੇ ਆ ਜਿਹੜੇ ਉਹਦੇ 'ਚ ਕੰਟਰੀਬਿਊਟ ਕਰ ਰਹੇ ਆ। ਅਤੇ ਜਿਹੜੇ ਬੀਜੇਪੀ ਦੇ ਦਾਅਵੇ ਸੀ ਕਿ ਅਸੀਂ ਟੈਰਰਿਜ਼ਮ ਉੱਥੋਂ ਖ਼ਤਮ ਕਰ ਦੇਣੀ ਹੈ, ਅਸੀਂ ਕਸ਼ਮੀਰ ਨੂੰ ਭਾਰਤ ਦੇ ਨਾਲ ਜਿਹੜਾ ਅਨਿੱਖੜਵਾਂ ਅੰਗ ਹੈ ਅਸੀਂ ਉਸ ਹਿਸਾਬ ਨਾਲ ਗਰਾਊਂਡ ਦੇ ਉੱਤੇ ਕਸ਼ਮੀਰ ਨੂੰ ਜੋੜਨਾ ਆ, ਜਿਹੜੀ ਸਿਚੁਏਸ਼ਨ ਹੈ ਉਹ ਨਾਰਮਲਸੀ ਵੱਲ ਜਾਊਗੀ, ਉੱਥੇ ਐਜੂਕੇਸ਼ਨ ਤੋਂ ਲੈ ਕੇ ਆਮ ਜਿਹੜੇ ਕਾਰਜ ਹੈਗੇ ਆ ਉਹ ਸਹੀ ਤਰੀਕੇ ਦੇ ਨਾਲ ਚੱਲਣਗੇ। ਜਿਹੜੇ ਬੀਜੇਪੀ ਦੇ ਦਾਅਵੇ ਸੀ ਅੱਜ ਤੋਂ 5 ਸਾਲ ਪਹਿਲਾਂ, ਉਹਨਾਂ ਦੇ ਵਿੱਚ ਕੀ ਨਜ਼ਰ ਆ ਰਿਹਾ ਹੈ ਕਿ ਉਹ ਕਿੰਨੇ ਕੁ ਵਫਾ ਹੋ ਰਹੇ ਨੇ, ਅਤੇ ਲੋਕਾਂ ਦੇ ਵਿੱਚ ਉਹਨਾਂ ਵਾਅਦਿਆਂ ਦੇ ਪ੍ਰਤੀ ਇਸ ਵਕਤ ਕੀ ਰਿਸਪੌਂਸ ਨਜ਼ਰ ਆ ਰਿਹਾ ਹੈ ਜਦੋਂ ਅਸੀਂ ਬੀਜੇਪੀ ਦੀ ਪਾਲਿਸੀ ਦੇਖਦੇ ਹਾਂ ਜੰਮੂ ਕਸ਼ਮੀਰ ਦੇ ਵਿੱਚ? ਦੇਖੋ ਅਮਰਵੀਰ ਸਿੰਘ ਜੀ, ਬੀਜੇਪੀ ਜਿਹੜੀ ਗੱਲਾਂ ਦੇ ਉੱਤੇ ਉੱਥੇ ਦਾਅਵੇ ਕਰ ਰਹੀ ਆ ਤਾਂ ਉਹਦੇ 'ਚ 2019 ਤੋਂ ਬਾਅਦ ਇੱਕ ਵਾਰ ਜਦੋਂ ਉਹਨੇ ਕਸ਼ਮੀਰ ਦੀ ਸਾਰੀ ਜਿਹੜੀ ਸੈਪਰੇਟਿਸਟ ਲੀਡਰਸ਼ਿਪ ਸੀ ਜਾਂ ਫਿਰ ਕਸ਼ਮੀਰ ਦੀ ਰੀਜਨਲ ਵੀ ਲੀਡਰਸ਼ਿਪ ਸੀ ਉਹਨੂੰ ਸਨੱਬ ਕੀਤਾ,
ਤੇ ਸੈਪਰੇਟਿਸਟ ਨੂੰ ਜੇਲ੍ਹਾਂ 'ਚ ਸੁੱਟਿਆ, ਕਸ਼ਮੀਰ ਤੋਂ ਬਾਹਰ ਕਈ ਹੋਰ ਜੇਲ੍ਹਾਂ 'ਚ ਬੰਦ ਕੀਤਾ। ਤੇ ਜਿਹੜੇ ਇਹ ਵੀ ਦੇਖਣ 'ਚ ਆਇਆ ਕਿ ਜਿਹੜੇ ਮਿਲੀਟੈਂਟ ਵੀ ਉੱਥੇ ਗਰਾਊਂਡ ਤੇ ਐਕਟਿਵ ਸੀ, ਵੀ ਉਹਨਾਂ ਦੇ ਵਿੱਚ ਵੀ ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਦਾ ਪੰਜਾਬ ਦੇ ਵਿੱਚ ਬਲੈਕ ਕੈਟਸ ਦਾ ਸਿਸਟਮ ਚੱਲਿਆ, ਕਿ ਉਸ ਤਰੀਕੇ ਦੇ ਨਾਲ ਕਾਫੀ ਵੱਡੇ ਪੱਧਰ ਤੇ ਜਿਹੜੇ ਕਸ਼ਮੀਰ ਦੇ ਨੌਜਵਾਨ ਸੀ, ਜਿਹੜੇ ਮਿਲੀਟੈਂਟ ਮੂਵਮੈਂਟ ਦਾ ਹਿੱਸਾ ਸੀ, ਉਹਨਾਂ ਨੂੰ ਉੱਥੇ ਮੁਕਾਬਲਿਆਂ ਦੇ ਵਿੱਚ ਖਤਮ ਕੀਤਾ ਗਿਆ। ਤੇ ਉਹ ਇੱਕ ਵਾਰ ਕਸ਼ਮੀਰ ਦੇ ਵਿੱਚ ਇਹ ਲੱਗ ਰਿਹਾ ਸੀ ਕਿ ਬੀਜੇਪੀ ਨੇ ਇਹ ਦਾਅਵਾ ਕੀਤਾ, ਕਿਉਂਕਿ ਤੁਸੀਂ ਦੇਖੋ ਕਿ ਉਹ ਤੋਂ ਬਾਅਦ ਜਿਹੜੇ ਉੱਥੇ ਕਸ਼ਮੀਰ ਦੇ ਵਿੱਚ ਬੰਦ ਹੁੰਦੇ ਸੀ, ਸੜਕਾਂ ਬੰਦ ਹੋਣੀਆਂ, ਕਸ਼ਮੀਰ ਲਗਾਤਾਰ ਬੰਦ ਰਹਿੰਦਾ ਹੁੰਦਾ ਸੀ, ਤੇ ਉਹ ਸਾਰਾ ਕੁਛ ਜਿਹੜਾ ਆ ਉਹ ਮਤਲਬ ਨਹੀਂ ਰਿਹਾ, ਹੁਣ ਉਵੇਂ ਦਾ ਮਾਹੌਲ ਨਹੀਂ ਰਿਹਾ। ਤੇ ਉਹ ਚੀਜ਼ਾਂ ਨੂੰ ਬੀਜੇਪੀ ਨੇ ਕਾਫੀ ਵੇਚਿਆ, ਖਾਸ ਤੌਰ ਤੇ ਜੰਮੂ ਰੀਜਨ ਦੇ ਵਿੱਚ ਵੀ ਜੀ। ਪਰ ਪਿਛਲੇ ਕੁਝ ਮਹੀਨਿਆਂ ਤੋਂ ਹੁਣ ਅਸੀਂ ਦੇਖ ਸਕਦੇ ਹਾਂ ਕਿ ਜੰਮੂ ਰੀਜਨ ਦੇ ਵਿੱਚ ਹੀ ਖਾਸ ਤੌਰ ਤੇ ਜਿਹੜੇ ਮਿਲੀਟੈਂਟ ਅਟੈਕਸ ਨੇ ਉਹਨਾਂ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਵਾਧਾ ਹੋਇਆ ਆ। ਤੇ ਉਹ ਹੁਣ ਜਿਹੜੇ ਅਟੈਕਸ ਦੇ ਵਿੱਚ ਵਾਧਾ ਹੋਣਾ ਆ, ਉਹ ਹੁਣ ਬੀਜੇਪੀ ਨੂੰ ਹੈਲਪ ਕਰਦਾ ਆ ਜਾਂ ਨੁਕਸਾਨ ਕਰਦਾ ਆ, ਇਲੈਕਸ਼ਨ ਦੇ ਵਿੱਚ ਲੋਕਾਂ ਦੀ ਸਾਈਕੋਲੋਜੀ ਤੇ ਕੀ ਅਸਰ ਪਾਉਂਦਾ ਉਹਨੂੰ ਅਸੀਂ ਜ਼ਿਆਦਾ ਨਹੀਂ ਸਮਝ ਸਕਦੇ ਆ ਹਜੇ। ਪਰ ਬੀਜੇਪੀ ਜਿਹੜੀ ਆ ਉਹ ਕਲੀਅਰ ਆ ਇਸ ਗੱਲ ਤੇ ਕਿ ਜਿਹੜਾ ਉਹਦਾ ਵੋਟ ਬੇਸ ਆ ਜੰਮੂ ਕਸ਼ਮੀਰ ਦੇ ਵਿੱਚ, ਵੀ ਉਹ ਵੋਟ ਬੇਸ ਉਹ ਆ ਜਿਹੜਾ ਇੰਡੀਅਨ ਨੈਸ਼ਨਲਿਸਟ ਆ ਜੀ। ਉਹਨੇ ਇੰਡੀਅਨ ਨੈਸ਼ਨਲਿਸਟ ਵੋਟ ਬੇਸ ਨੂੰ ਕਾਂਗਰਸ ਦੇ ਥੱਲੇ ਉਹ ਖਿੱਚ ਕੇ ਤੇ ਆਪਣੇ ਥੱਲੇ ਟੋਟਲ ਮਤਲਬ ਜਿਵੇਂ ਹੁੰਦਾ ਵੀ ਹੁੰਜਾ ਫੇਰਨ ਦੀ ਕੋਸ਼ਿਸ਼ ਕੀਤੀ ਆਪਣੀ ਨੀਤੀ ਦੇ ਨਾਲ। ਤੇ ਜਿਹੜਾ ਕਸ਼ਮੀਰ ਆ, ਕਸ਼ਮੀਰ ਦੇ ਵਿੱਚ ਪਹਿਲਾਂ ਉਹਨਾਂ ਨੇ ਪੀਡੀਪੀ ਨਾਲ ਸਰਕਾਰ ਬਣਾਈ ਸੀ, ਪਰ ਕਿਉਂਕਿ ਜੇ ਪੀਡੀਪੀ ਉਹਨਾਂ ਦੇ ਨਾਲ ਰਹਿੰਦੀ ਤਾਂ ਉਹ ਕਸ਼ਮੀਰ ਦੇ ਵਿੱਚ ਉਹ ਨਹੀਂ ਸੀ ਬਚਦੀ ਜੀ। ਤੇ ਇਸ ਕਰਕੇ ਜਿਹੜਾ ਹੁਣ ਕੁਛ ਜਿਹੜੇ ਆ ਉਹ ਇਹ ਵੀ ਦਾਅਵੇ ਕੀਤੇ ਜਾ ਰਹੇ ਆ ਕਿ ਜਮਾਤ-ਏ ਇਸਲਾਮੀ ਜਾਂ ਇੰਜੀਨੀਅਰ ਰਾਸ਼ਿਦ ਦੀ ਪਾਰਟੀ ਹੈ ਜਿਹੜੀ, ਉਹਦੇ ਹਵਾਲੇ ਦੇ ਨਾਲ ਕਿ ਬੀਜੇਪੀ ਵੱਲੋਂ ਮਤਲਬ ਉਹਨਾਂ ਦੇ ਰਾਹੀਂ ਵੀ ਬੀਜੇਪੀ ਇਸ ਗੱਲ ਨੂੰ ਕਲੀਅਰ ਆ ਕਿ ਉੱਥੋਂ ਉਹ ਸੀਟਾਂ ਨਹੀਂ ਲਿਆ ਸਕਦੀ ਆ। ਤੇ ਉਹਨਾਂ ਦੇ ਨਾਲ ਮੀਟਿੰਗਸ ਜਿਹੜੀਆਂ ਜਮਾਤ-ਏ ਇਸਲਾਮੀ ਦੇ ਲੀਡਰਸ ਦੇ ਨਾਲ ਦਿੱਲੀ ਦੇ ਵਿੱਚ ਮੀਟਿੰਗਸ ਹੋਈਆਂ ਨੇ, ਕਿ ਉਹਦੇ 'ਚ ਇਹ ਆ ਕਿ ਬੀਜੇਪੀ ਚਾਹੁੰਦੀ ਆ ਕਿ ਤੁਸੀਂ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਜਿਹੜੇ ਤੁਹਾਡੇ ਲੀਡਰ ਨੇ ਜੇ ਜਿੱਤ ਕੇ ਆਉਂਦੇ ਆ ਤਾਂ ਉਹ ਸਾਨੂੰ ਜਿਹੜੀ ਆ ਸਪੋਰਟ ਕਰਨ, ਤਾਂ ਬੀਜੇਪੀ ਉਹਨਾਂ ਦੇ ਰਾਹੀਂ ਸਪੋਰਟ ਚਾਹੁੰਦੀ ਆ। ਤੇ ਦੂਜੇ ਪਾਸੇ ਜਿਹੜਾ ਨੈਸ਼ਨਲ ਕਾਨਫਰੰਸ ਤੇ ਇੰਡੀਅਨ ਨੈਸ਼ਨਲ ਕਾਂਗਰਸ ਆ, ਤਾਂ ਉਹਦਾ ਜਿਹੜਾ ਗਠਜੋੜ ਆ ਉਹ ਕਾਫੀ ਪਾਵਰਫੁਲ ਆ ਇਸ ਟਾਈਮ, ਜਿਹੜਾ ਲੱਗ ਰਿਹਾ ਹੈ ਕਿ ਇੱਕ ਵੱਡੀ ਟੱਕਰ ਦੇ ਸਕਦਾ ਆ ਜਾਂ ਉੱਥੇ ਸੱਤਾ 'ਚ ਆ ਸਕਦਾ ਆ। ਤੇ ਉਹਦੇ ਪਿੱਛੇ ਕਾਰਨ ਹੈ ਕਿਉਂਕਿ ਨੈਸ਼ਨਲ ਕਾਨਫਰੰਸ ਦਾ ਆਪਣਾ ਬੇਸ ਕਸ਼ਮੀਰ ਰੀਜਨ 'ਚ ਹੈਗਾ ਆ, ਤੇ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਆ ਉਹਦਾ ਜੰਮੂ ਰੀਜਨ 'ਚ ਬੇਸ ਹੈਗਾ ਆ। ਤੇ ਜਿਹੜੀ ਪੋਲਿਸੀ ਵੀ ਆ ਉਹਨਾਂ ਦੀ, ਪਰ ਉਹ ਵੀ ਦੇਖਣ ਵਾਲੀ ਅਮਰਵੀਰ ਸਿੰਘ ਜੀ ਕਿ ਇਹ ਗਠਜੋੜ ਜਿਹੜਾ ਆ ਉਹ ਵੀ ਉਹਨਾਂ ਸਟਰੋਂਗਲੀ ਧਾਰਾ 370 ਨੂੰ ਵਾਪਸ ਲਿਆਉਣ ਦੀ ਵਕਾਲਤ ਨਹੀਂ ਕਰ ਰਿਹਾ। ਤਾਂ ਹੁਣ ਉੱਥੇ ਜਿਹੜਾ ਸਾਰਾ ਨੈਰੇਟਿਵ ਆ ਵੀ ਜੇ ਬੀਜੇਪੀ ਜਿਹੜੀ ਆ ਉਹ ਇਹ ਗੱਲ ਕਹਿ ਰਹੀ ਆ ਕਿ ਉਹ ਧਾਰਾ 370 ਵਾਪਸ ਨਹੀਂ ਆਉਣ ਦੇਵੇਗੀ, ਜਿਹੜੇ ਮਤਲਬ ਟੈਰਰਿਜ਼ਮ ਦੇ ਖਾਪੇ ਜਿਹੜੀ ਸੈਪਰੇਟਿਜ਼ਮ ਦੀ ਮੂਵਮੈਂਟ ਨੂੰ ਪਾ ਕੇ ਇਹ ਗੱਲ ਕਹਿ ਰਹੇ ਆ ਕਿ ਅਸੀਂ ਇਹਨਾਂ ਨੂੰ ਨਹੀਂ ਸਿਰ ਚੁੱਕਣ ਦਿਆਂਗੇ ਹੁਣ। ਤੇ ਦੂਜੇ ਪਾਸੇ ਉਹ ਇਹਨਾਂ ਦੇ ਉੱਤੇ ਇਹ ਦੋਸ਼ ਲਾ ਰਹੇ ਆ ਕਿ ਜਿਹੜੇ ਇੰਡੀਅਨ ਨੈਸ਼ਨਲ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਜਿਹੜੀ ਆ ਉਹਨੇ ਦਾਅਵਾ ਕੀਤਾ ਆ ਕਿ ਅਸੀਂ ਚੋਣਾਂ ਜਿੱਤਣ ਤੋਂ ਬਾਅਦ ਜਿਹੜੇ ਜੇਲ੍ਹਾਂ ਦੇ ਵਿੱਚ ਲੀਡਰ ਬੰਦ ਕੀਤੇ ਆ ਕਸ਼ਮੀਰ ਦੇ ਜਾਂ ਨੌਜਵਾਨ ਬੰਦ ਕੀਤੇ, ਅਸੀਂ ਉਹਨਾਂ ਨੂੰ ਰਿਹਾ ਕਰਾਂਗੇ ਜੀ। ਤੇ ਬੀਜੇਪੀ ਅਮਿਤ ਸ਼ਾਹ ਦੇ ਸਟੇਟਮੈਂਟ ਇਹੀ ਸੀ ਕਿ ਜਿਹੜੇ ਇਹ ਜੇ ਸੱਤਾ ਚਾਹੁੰਦੇ ਆ ਤਾਂ ਇਹ ਦੇਖੋ ਜੀ ਅੱਤਵਾਦੀਆਂ ਨੂੰ ਰਿਹਾ ਕਰਨਗੇ, ਵੀ ਉਹ ਜਿਹੜੇ ਕਸ਼ਮੀਰ ਦੇ ਉਹਨਾਂ ਲੋਕਾਂ ਨੂੰ ਜਿਹੜੇ ਕਸ਼ਮੀਰ ਦੇ ਹੱਕਾਂ ਦੀ ਗੱਲ ਕਰਦੇ ਉਹ ਅੱਤਵਾਦੀ ਡਿਫਾਈਨ ਕਰ ਰਿਹਾ ਜੀ। ਤੇ ਉਹਦੇ 'ਚ ਪਰ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਆ ਤੇ ਜਿਹੜਾ ਨੈਸ਼ਨਲ ਕਾਨਫਰੰਸ ਆ ਉਹ ਵੀ 370 ਦੀ ਉਹਨੇ ਖੁੱਲ੍ਹ ਕੇ ਵਕਾਲਤ ਨਹੀਂ ਕਰ ਰਹੀ, ਪਰ ਉਹ ਇਹ ਗੱਲ ਕਹਿ ਰਹੇ ਆ ਕਿ ਅਸੀਂ ਸਟੇਟਹੁੱਡ ਬਹਾਲ ਕਰਾਂਗੇ ਜੀ। ਇਹ ਗੱਲ ਜਿਹੜੀ ਆ ਉਹ ਸਾਰੀ ਜਿਹੜਾ ਕਸ਼ਮੀਰ ਦਾ ਮੁੱਦਾ ਆ, ਤਾਂ ਉਹ ਸਮਝ ਇਹੀ ਲੱਗ ਰਹੀ ਆ ਕਿ ਉਹ ਆਜ਼ਾਦ ਕਸ਼ਮੀਰ ਤੋਂ 370 ਤੇ ਆਉਂਦਾ ਹੁਣ ਸਟੇਟਹੁੱਡ ਤੱਕ ਆ ਗਿਆ। ਵੀ ਪੰਜਾਬ ਨੇ ਵੀ ਇਹ ਸਾਰਾ ਕੁਛ ਦੇਖਿਆ, ਪੰਜਾਬ ਦੀ ਮੂਵਮੈਂਟ ਜਿਹੜੀ ਆ ਉਹ ਵੀ ਇੱਕ ਲੰਮੇ ਸਮੇਂ ਦੇ ਵਿੱਚ ਫਿਰ ਚੱਲਦੇ ਆ ਵੀ ਇੱਕ ਪਾਸੇ ਅਸੀਂ ਦੇਖਦੇ ਆ ਵੀ ਮਤਲਬ ਆਜ਼ਾਦ ਸਿੱਖ ਰਾਜ ਦੀ ਮੂਵਮੈਂਟ ਸੀ, ਤੇ ਅੱਜ ਜਿਹੜਾ ਵੱਡਾ ਨੈਰੇਟਿਵ ਆ ਉਹ ਇਹ ਹੁੰਦਾ ਆ ਕਿ ਵੀ ਜਦੋਂ ਤੁਸੀਂ ਆਜ਼ਾਦੀ ਲਈ ਲੜ ਰਹੇ ਹੁੰਦੇ ਹੋ ਉਦੋਂ ਤੁਸੀਂ ਬੰਦਿਆਂ ਨੂੰ ਜੇਲ੍ਹਾਂ 'ਚ ਆਪਣਿਆਂ ਨੂੰ ਭੇਜਦੇ ਹੋ, ਪਰ
ਹੁਣ ਜਿਹੜਾ ਨੈਰੇਟਿਵ ਉਹ ਆਜ਼ਾਦ ਸਿੱਖ ਰਾਜ ਤੇ ਘੱਟ ਤੇ ਉਹ ਇਸ ਗੱਲ ਤੇ ਵਾਧਾ ਕਿ ਅਸੀਂ ਆਪਣੇ ਬੰਦੇ ਵਾਪਸ ਛਡਾਉਣੇ ਆ, ਤੇ ਉਹ ਕਸ਼ਮੀਰ 'ਚ ਵੀ ਕੁਛ ਇਸੇ ਤਰ੍ਹਾਂ ਦਾ ਹੋ ਰਿਹਾ ਤੇ ਉਹਦੇ ਤੇ ਮਤਲਬ ਵੱਖੋ ਵੱਖ ਕਮੈਂਟਰੀਜ਼ ਆ ਰਹੀਆਂ ਨੇ। ਪਰ ਇਹ ਗੱਲ ਮਤਲਬ ਸਪਸ਼ਟ ਆ ਅੰਮ੍ਰਿਤਵੀਰ ਸਿੰਘ ਜੀ ਕਿ ਚਾਹੇ ਉਹ ਪੰਜਾਬ ਦੇ ਵਿੱਚ ਹੋਵੇ ਚਾਹੇ ਕਸ਼ਮੀਰ ਦੇ ਵਿੱਚ ਹੋਵੇ, ਪੰਜਾਬ ਦੇ ਵਿੱਚ ਵੀ ਜਿਹੜੀ ਸਰਬਜੀਤ ਸਿੰਘ ਖਾਲਸਾ ਹੋਰਾਂ ਦੀ ਜਿੱਤ ਆ ਜਾਂ ਅਮਰਤਪਾਲ ਸਿੰਘ ਹੋਰਾਂ ਦੀ ਜਿੱਤ ਆ, ਚਾਹੇ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਨਾਲ ਲਗਾਤਾਰ ਚੋਣਾਂ ਦੇ ਵਿੱਚ ਵੱਡਾ ਸਮਰਥਨ ਨਜ਼ਰ ਆ ਰਿਹਾ ਆ ਜੀ, ਤਾਂ ਉਹ ਸਪਸ਼ਟਤਾ ਆ ਲੋਕਾਂ ਦੇ ਅੰਦਰ ਕਿ ਦਿੱਲੀ ਦੇ ਨਾਲ ਲੋਕਾਂ ਦੇ ਅੰਦਰ ਜਿਹੜਾ ਵੱਖਵਾਦ ਆ ਦਿੱਲੀ ਨਾਲੋਂ ਉਹ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਦੇ ਵਿੱਚ ਮਜ਼ਬੂਤ ਹੋਇਆ ਆ ਜੀ। ਤੇ ਇਸੇ ਤਰੀਕੇ ਦੇ ਨਾਲ ਕਸ਼ਮੀਰ ਦੇ ਵਿੱਚ ਭਾਵੇਂ ਅੱਜ ਸਿਆਸੀ ਹਾਲਾਤ ਕਿਹੋ ਜਿਹੇ ਵੀ ਹੋਣ, ਕਸ਼ਮੀਰ ਪੂਰੀ ਤਰ੍ਹਾਂ ਇੱਕ ਜੇਲ੍ਹ ਬਣਾ ਕੇ ਰੱਖਿਆ ਗਿਆ ਹੋਵੇ, ਪਰ ਜਿਹੜਾ ਕਸ਼ਮੀਰ ਵੈਲੀ ਦੇ ਲੋਕਾਂ ਦੇ ਅੰਦਰ ਦੀ ਜਿਹੜੀ ਭਾਵਨਾ ਆ ਉਹ ਦਿੱਲੀ ਦੇ ਨਾਲ ਹਜੇ ਤੱਕ ਵੀ ਜੁੜੀ ਨਹੀਂ। ਵੀ ਕਸ਼ਮੀਰ ਨੂੰ ਭਾਵੇਂ ਫੌਜੀ ਤਾਕਤ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਇੱਕ ਹੱਦ ਤੱਕ ਆਪਣੇ ਕਬਜ਼ੇ 'ਚ ਕਰਨ 'ਚ ਜਾਂ ਜਿੱਤਣ 'ਚ ਹਾਸਲ ਹੋਏ ਆ ਇਹ ਜੀ, ਪਰ ਕਸ਼ਮੀਰੀਆਂ ਨੂੰ ਜਿੱਤਣ 'ਚ ਹਾਸਲ ਨਹੀਂ ਹੋਏ। ਕਸ਼ਮੀਰੀ ਹਜੇ ਵੀ ਉਹਨਾਂ ਲੋਕਾਂ ਵੱਲ ਹੀ ਜਾ ਰਹੇ ਆ ਜਿਹੜੇ ਕਿ ਉਹਨਾਂ ਨੂੰ ਮਾੜਾ ਮੋਟਾ ਵੀ ਲੱਗਦਾ ਕਿ ਇਹ ਦਿੱਲੀ ਦੇ ਖਿਲਾਫ ਆ ਜਾਂ ਇਹ ਦਿੱਲੀ ਤੋਂ ਸਾਨੂੰ ਸਿਕਿਉਰ ਕਰ ਸਕਦੇ ਆ। ਇਹ ਇੱਕ ਇੰਪੋਰਟੈਂਟ ਗੱਲ ਹੈਗੀ ਹੈ। ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਆ, ਜਦੋਂ ਅਸੀਂ ਇਹਨਾਂ ਦੀ ਅਵਾਮੀ ਇਤਿਹਾਦ ਪਾਰਟੀ ਦੀ ਗੱਲ ਕਰਦੇ ਹਾਂ, ਉਹਨਾਂ ਦਾ ਜਿਹੜਾ ਗੱਠਜੋੜ ਜਮਾਤੇ ਇਸਲਾਮੀ ਦੇ ਨਾਲ ਹੋਇਆ ਆ, ਉਹਨਾਂ ਦਾ ਭਾਵੇਂ ਤੁਸੀਂ ਮੀਟਿੰਗਸ ਦੀ ਗੱਲ ਕੀਤੀ ਹੈ, ਥੋੜ੍ਹਾ ਜਿਹਾ ਭਵਿੱਖ ਦੇ ਵਿੱਚ ਜਾਂਦਿਆਂ ਹੋਇਆ ਵੀ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਵੀ ਜਿਹੜਾ ਇਹ ਚੇਂਜ ਹੋਇਆ, ਗੱਲ ਕੀਤੀ ਹੈ ਤੁਸੀਂ ਵੀ ਭਾਈ ਪਹਿਲਾਂ ਇਹ ਫਰੀਡਮ ਦੀ ਗੱਲ ਸੀਗੀ, ਆਜ਼ਾਦੀ ਤੋਂ ਲੈ ਕੇ ਆਜ਼ਾਦ ਕਸ਼ਮੀਰ ਤੋਂ ਗੱਲ 370 ਤੇ ਆਈ, ਹੁਣ 370 ਤੋਂ ਵੀ ਜਿਹੜੀ ਗੱਲ ਹੈਗੀ ਹੈ ਉਹ ਨੈਰੇਟਿਵ ਜਿਹੜਾ ਇਸ ਵਕਤ ਚੱਲ ਰਿਹਾ ਉਹ ਸਟੇਟਹੁੱਡ ਦੇ ਉੱਤੇ ਗੱਲ ਆ ਗਈ ਹੈ। ਸੋ ਇਹ ਮਤਲਬ ਜਿਹੜੀ ਇਹ ਚੇਂਜ ਆ ਰਹੀ ਹੈ, ਸ਼ਿਫਟ ਆ ਰਹੀ ਹੈ, ਤੇ ਲੋਕ ਇਹਨੂੰ ਕਿਵੇਂ ਪਰਸੀਵ ਕਰ ਰਹੇ ਆ। ਲੋਕ ਭਾਵੇਂ ਇਸ ਵਕਤ ਉਹਨਾਂ ਧਿਰਾਂ ਦੇ ਨਾਲ ਜਾ ਕੇ ਖਲੋ ਰਹੇ ਆ ਜਿਹੜੀਆਂ ਧਿਰਾਂ ਦਿੱਲੀ ਦੇ ਸਾਹਮਣੇ ਖਲੋਣ ਦੀ ਉਹ ਰੱਖਦੀਆਂ ਨੇ, ਜਾਂ ਲੋਕਾਂ ਦਾ ਝੁਕਾਅ ਇਹ ਹੈ ਕਿ ਸਟੇਟ ਦੇ ਨਾਲ ਜਿਹੜੀ ਧਿਰ ਖੜੀ ਹੈ ਉਹਦੇ ਨਾਲ ਅਸੀਂ ਖੜੀਏ, ਵੋਟਾਂ ਵੀ ਅਸੀਂ ਉਹਨੂੰ ਪਾਈਏ। ਪਰ ਜਿਹੜਾ ਇਹ ਓਵਰਆਲ ਪੈਰਾਡਾਈਮ ਸ਼ਿਫਟ ਹੋ ਰਿਹਾ, ਇਹਦਾ ਇੰਪੈਕਟ ਕੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ, ਖਾਸ ਤੌਰ 'ਤੇ ਜਦੋਂ ਅਸੀਂ ਬੀਜੇਪੀ ਦੇ ਨਜ਼ਰੀਏ ਤੋਂ ਦੇਖਦੇ ਹਾਂ, ਕਿਉਂਕਿ ਉਹਨਾਂ ਦੀ ਨੀਤੀ ਜੇ ਇੱਕ ਟਾਈਮ ਦੇ ਉੱਤੇ ਅਸੀਂ ਇਹ ਦੇਖਣਾ ਹੋਵੇ ਵੀ ਉਹਨਾਂ ਨੂੰ ਸੈਟਬੈਕ ਵੀ ਝੱਲਣਾ ਪੈਂਦਾ ਕੁਝ ਸਮੇਂ ਦੇ ਲਈ, ਜੋ ਹੁਣ ਪਿਛਲੇ 5 ਸਾਲ ਲੱਗੇ ਆ ਜਾਂ ਅਗਲੇ 5-10 ਸਾਲ ਹੋਰ, ਪਰ ਜੇ ਇਨ ਦ ਲੌਂਗ ਰਨ ਉਹ ਇਸ ਅਸਿਮੀਲੇਸ਼ਨ ਦੀ ਨੀਤੀ ਦੇ ਵਿੱਚ ਕਾਮਯਾਬ ਹੋ ਜਾਂਦੇ ਆ, ਲੋਕਾਂ ਦਾ ਜਿਹੜਾ ਧਿਆਨ ਹੈ ਜਾਂ ਜਿਹੜੀ ਲੋਕਾਂ ਦੀ ਮਾਈਂਡ ਸੈੱਟ ਹੈਗਾ ਆ ਉਹ ਸਟੇਟਹੁੱਡ ਤੋਂ ਜਾਂ ਇਹ ਕਹਿ ਲਓ ਆਜ਼ਾਦੀ ਦੇ ਵਿੱਚੋਂ ਨਿਕਲ ਕੇ ਇੰਡੀਅਨ ਸਿਸਟਮ ਦੇ ਵਿੱਚ ਆ ਜਾਂਦਾ, ਤੇ ਇਹ ਉਹਨਾਂ ਦੀ ਬਹੁਤ ਵੱਡੀ ਜਿੱਤ ਹੋਊਗੀ। ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਇੰਪੈਕਟ ਕੀ ਨਜ਼ਰ ਆਉਂਦਾ? ਦੇਖੋ ਜੀ, ਮਤਲਬ ਮੈਂ ਇਸੇ ਕਰਕੇ ਰੈਫਰੈਂਸ ਵੀ ਦਿੱਤਾ ਸੀ ਕਿਉਂਕਿ ਪੂਰੀ ਸਟੋਰੀ ਨੂੰ ਅਸੀਂ ਨਰੇਟ ਨਹੀਂ ਕਰ ਸਕਦੇ ਸ਼ੋਅ 'ਚ, ਪਰ ਜਿਹੜੇ ਸਾਡੇ ਦਰਸ਼ਕ ਨੇ ਮੈਂ ਉਹਨਾਂ ਨੂੰ ਜ਼ਰੂਰ ਸੁਜੈਸਟ ਕਰੂੰਗਾ ਕਿ ਅਲ ਜਜ਼ੀਰਾ ਦੀ ਸਟੋਰੀ ਆ ਜਿਹਦਾ ਟਾਈਟਲ ਆ ਕਸ਼ਮੀਰ ਇਲੈਕਸ਼ਨ ਆਰ ਸੈਪਰੇਟਿਸਟ ਕੈਂਡੀਡੇਟਸ ਚੇਂਜ ਏਜੰਟਸ ਔਰ ਟਰੋਜਨ ਹੋਰਸਿਸ। ਤਾਂ ਆਪਣੇ ਆਪ 'ਚ ਇਹ ਕਾਫੀ ਕੁਛ ਸਪਸ਼ਟ ਕਰਦਾ ਵੀ ਸਟੋਰੀ ਕਿਹੜੇ ਪਾਸੇ ਨੂੰ ਤੁਰ ਰਹੀ ਆ, ਜਿਹੜੀ ਅਲ ਜਜ਼ੀਰਾ ਦਾ ਐਨਾਲਿਸਿਸ ਆ ਇਹ। ਪਰ ਮਤਲਬ ਕਾਫੀ ਹੱਦ ਤੱਕ ਜਿਹੜਾ ਸਾਡਾ ਵੀ ਐਕਟਿਵਿਜ਼ਮ ਦਾ ਮਤਲਬ ਮੈਂ ਨਿੱਜੀ ਤੌਰ ਤੇ ਮੈਨੂੰ ਲੱਗਦਾ ਵੀ ਇਹ ਕਾਫੀ ਸਹੀ ਆ ਇਹਨਾਂ ਦਾ ਜਿਹੜਾ ਐਨਾਲਿਸਿਸ ਹੈ ਸਟੋਰੀ ਦਾ। ਤੇ ਉਹਦੇ 'ਚ ਉਹਨਾਂ ਨੇ ਜਿਹੜੇ ਤੁਸੀਂ ਗੱਲ ਕਹਿ ਰਹੇ ਵੀ ਲੋਕ ਕਿਵੇਂ ਲੈ ਰਹੇ ਆ ਹਨਾ ਇਹ ਸਾਰੀ ਚੀਜ਼, ਤਾਂ ਉਹਦੇ 'ਚ ਉਹਨਾਂ ਨੇ ਇੱਕ ਮਤਲਬ ਬੰਦੇ ਨੂੰ ਇੰਟਰਵਿਊ ਕੀਤਾ। ਇੱਕ ਰੈਲੀ ਹੋਈ ਜਮਾਤ ਇਸਲਾਮੀ ਦੀ 8 ਸਤੰਬਰ ਨੂੰ ਕੁਲਗਾਮ ਦੇ ਵਿੱਚ ਵੋਟਾਂ ਵਾਸਤੇ, ਜਿਹਦੇ 'ਚ ਮਤਲਬ ਜਮਾਤ ਇਸਲਾਮੀ ਇਹ ਦਾਅਵਾ ਕਰ ਰਹੀ ਆ ਕਿ ਜਿਹੜਾ ਕਸ਼ਮੀਰ ਰੀਜਨ ਆ ਉਹਦੇ ਭਲੇ ਉਹਦੀ ਡਿਵੈਲਪਮੈਂਟ ਦਾ ਇੱਕੋ ਇੱਕ ਰਾਹ ਚੋਣਾਂ ਹੀ ਆ ਹੁਣ। ਤੇ ਉਹਦੇ 'ਚ ਉਹ ਜਿਹੜਾ ਇਕੱਠ ਸੀ ਉਹਦੇ 'ਚ ਇੱਕ ਨੌਜਵਾਨ ਸੀ ਮੁਹੰਮਦ, ਜਿਹੜਾ ਉਸ ਪਾਰਟੀ ਦੇ ਨਾਲ ਜੁੜਿਆ ਹੋਇਆ, ਉਹਦਾ ਯੂਥ ਵਿੰਗ ਦਾ ਮੈਂਬਰ ਆ। ਉਹਨੇ ਆਪਣੀ ਪਛਾਣ ਨੂੰ ਜਨਤਕ ਨਾ ਕਰਨ ਦੀ ਸ਼ਰਤ ਤੇ ਬਿਆਨ ਦਿੱਤਾ। ਉਹ ਕਹਿੰਦਾ ਕਿ a part of the Jamaat's youth wing for more than a decade, 35-year-old Muhammad said he had long looked up to the Jamaat for what he views as its advocacy of Kashmiri interests, but the rally felt strange to him. ਮਤਲਬ ਕਿ ਉਹਨਾਂ ਦੇ ਲਈ ਜਿਹੜਾ ਰੈਲੀ ਵਾਲਾ ਇਹ ਮਾਹੌਲ ਆ ਕਿ ਜਿਹੜੇ ਮਤਲਬ ਉਹਨਾਂ ਦਾ ਸਾਰੀ ਉਹ ਡਿਵੈਲਪਮੈਂਟ ਉਹਨਾਂ ਦਾ ਉਹ ਵੱਡੇ ਹੋਏ ਇਸ ਗੱਲ ਤੇ ਵੱਡੇ ਹੋਏ ਕਿ ਅਸੀਂ ਕਸ਼ਮੀਰ ਨੂੰ ਆਜ਼ਾਦ ਕਰਾਉਣਾ, ਪਰ ਹੁਣ ਜਿਹੜਾ ਰੈਲੀਆਂ ਦਾ ਮਾਹੌਲ ਆ
ਉਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਕਿ ਹੁਣ ਉਹ ਕਸ਼ਮੀਰ ਦੀ ਆਜ਼ਾਦੀ ਵਾਲਾ ਕੋਈ ਨੈਰੇਟਿਵ ਹੀ ਨਹੀਂ ਰਿਹਾ ਜਿਹੜੀਆਂ ਇਹਨਾਂ ਚੋਣ ਰੈਲੀਆਂ 'ਚ। ਤੇ ਉਹ ਕਹਿੰਦਾ ਆਈ ਕੈਨੋਟ ਫਾਈਂਡ ਮਾਈ ਫਰੈਂਡਸ ਔਰ ਅਦਰ ਮੈਂਬਰਸ ਆਫ ਦਾ ਯੂਥ ਵਿੰਗ ਇਨ ਦਾ ਰੈਲੀ, ਕਿ ਉੱਥੇ ਕਸ਼ਮੀਰ ਦੇ ਵਿੱਚ ਆਬਜ਼ਰਵ ਕੀਤਾ ਜਾ ਰਿਹਾ ਕਿ ਜਿਹੜਾ ਨੌਜਵਾਨ ਆ ਕਿ ਉਹ ਇਹਨਾਂ ਪਾਰਟੀਆਂ ਦੇ ਇਹਨਾਂ ਚੋਣਾਂ ਲੜਨ ਦੇ ਫੈਸਲੇ ਤੋਂ ਖੁਸ਼ ਨਹੀਂ ਆ, ਕਿ ਇਹਨਾਂ ਪਾਰਟੀਆਂ ਦਾ ਜਿਹੜੀਆਂ ਸੈਪਰੇਟਿਸਟ ਪਾਰਟੀਆਂ ਸੀ ਉਹਨਾਂ ਦਾ ਯੂਥ ਮਤਲਬ ਜਿਹੜਾ ਉਹਨਾਂ ਦਾ ਆਪਣੇ ਐਕਟਿਵਿਸਟ ਆ ਉਹਨਾਂ ਦੇ ਵਿੱਚ ਵੀ ਇਸ ਗੱਲ ਪ੍ਰਤੀ ਨਾਰਾਜ਼ਗੀ ਆ। The youth wing has not extended support to this decision, election ਲੜਨ ਦੇ decision, but no one is willing to resist and voice their resistance because we fear becoming targets of security forces for opposing Indian elections. Muhammad has never voted in any election. Majid is contesting from Muhammad's constituency, but the youth activist said he is unable to convince himself to vote. ਹੁਣ ਉਹਦੀ ਪਾਰਟੀ ਦਾ ਇੱਕ ਬੰਦਾ ਜਿਹੜਾ ਆ ਉਹਦੇ ਹਲਕੇ 'ਚ ਚੋਣ ਲੜ ਰਿਹਾ, ਹੁਣ ਉਹ ਰੈਲੀ 'ਚ ਗਿਆ ਵੀ ਉਹ ਕਹਿੰਦਾ ਪਰ ਮੈਂ ਆਪਣੇ ਆਪ ਨੂੰ ਕਨਵਿੰਸ ਨਹੀਂ ਕਰ ਪਾ ਰਿਹਾ ਕਿ ਮੈਂ ਉਹਨੂੰ ਵੋਟ ਕਰਾਂ ਜਾਂ ਮੈਂ ਇਸ ਇਲੈਕਸ਼ਨ ਦਾ ਹਿੱਸਾ ਬਣਾ। ਉਹ ਕਹਿੰਦਾ a few minutes into the rally मोहम्मद walked out, जो देख रहे हैं वो बर्दाश्त नहीं हो पा रहा है। ਕਿ ਇਹ ਜਿਹੜੀਆਂ ਮਤਲਬ ਉਹਨਾਂ ਦੇ ਦਿਲ ਦੀਆਂ ਭਾਵਨਾਵਾਂ ਨੇ ਇੱਥੋਂ ਸਾਨੂੰ ਕਾਫੀ ਸਮਝ ਲੱਗਦੀਆਂ। Our leaders must have thought this through for the party's survival, but my heart does not agree to it. ਮਤਲਬ ਉਦੋਂ ਬਾਅਦ ਅੱਗੇ ਉਹਨਾਂ ਨੇ ਸਟੋਰੀ ਹੋਰ ਜੇ ਤੁਸੀਂ ਪੜ੍ਹਦੇ ਹੋ ਤਾਂ ਹੋਰ ਨੌਜਵਾਨਾਂ ਦਾ ਜ਼ਿਕਰ ਕੀਤਾ ਵੱਖ-ਵੱਖ ਥਾਵਾਂ ਤੋਂ ਕਿ ਕਿਵੇਂ ਜਿਹੜੇ ਨੌਜਵਾਨ ਆ ਉਹ ਇਸ ਫੈਸਲੇ ਦੇ ਨਾਲ ਖੁਸ਼ ਨਹੀਂ ਆ ਜੀ। ਪਰ ਉੱਥੇ ਕਿਉਂਕਿ ਇੱਕ ਵਾਰ ਜਿਵੇਂ ਧਾਰਾ 370 ਤੋੜਨ ਤੋਂ ਬਾਅਦ ਕ੍ਰੈਕਡਾਊਨ ਕੀਤਾ ਗਿਆ, ਟੋਟਲੀ ਸਨੱਬ ਕੀਤਾ ਗਿਆ, ਸਾਰੀ ਪੋਲੀਟੀਕਲ ਲੀਡਰਸ਼ਿਪ ਜਿਹੜੀ ਹੈਗੀ ਸੀ ਉਹਨੂੰ ਵੱਖੋ ਵੱਖ ਥਾਵਾਂ ਤੇ ਕੋਈ ਕਨੈਕਸ਼ਨ ਨਹੀਂ ਕਿਸੇ ਦਾ ਕਿਸੇ ਨਾਲ, ਤੇ ਟੋਟਲੀ ਇੱਕ ਆਰਮੀ ਰੂਲ ਉੱਥੇ ਚੱਲ ਰਿਹਾ ਆ ਤੇ ਉਹਦੇ 'ਚ ਬੰਦੇ ਬੋਲਣ ਤੋਂ ਥੋੜਾ ਜਿਹਾ ਕਤਰਾਉਂਦੇ ਆ, ਪਰ ਉਹਨਾਂ ਦਾ ਦਿਲ ਨਹੀਂ ਦਿੱਲੀ ਨਾਲ ਮਿਲ ਰਿਹਾ। ਜਿਹੜੀ ਨਵੀਂ ਜਨਰੇਸ਼ਨ ਵੀ ਆ ਉਹਦਾ ਦਿਲ ਨਹੀਂ, ਕਿ ਹਾਲਾਤ ਉਹੀ ਅਮਰਵੀਰ ਸਿੰਘ ਜੀ, ਇੰਡੀਆ ਲੰਬੇ ਸਮੇਂ ਤੋਂ ਕਸ਼ਮੀਰ ਨੂੰ ਦੁਨੀਆ ਦੇ ਵਿੱਚ ਸਭ ਤੋਂ ਵੱਧ ਅਸੀਂ ਕਹਿ ਸਕਦੇ ਹਾਂ ਕਿ ਵੱਧ ਜਿੱਥੇ ਘਣੀ ਵਸੋਂ ਆ ਫੌਜ ਦੀ ਕਿਸੇ ਖਿੱਤੇ ਦੇ ਵਿੱਚ, ਤਾਂ ਕਸ਼ਮੀਰ ਦੁਨੀਆ ਦਾ ਉਹ ਖਿੱਤਾ ਆ ਜੀ, ਕਿ ਉੱਥੇ ਇੰਨੇ ਵੱਡੇ ਪੱਧਰ ਤੇ ਫੌਜ ਦੇ ਨਾਲ ਹੀ ਕਸ਼ਮੀਰ ਨੂੰ ਆਪਣੇ ਕੰਟਰੋਲ 'ਚ ਰੱਖਿਆ ਹੋਇਆ। ਤੇ ਅੱਗੇ ਵੀ ਜਿਹੜੇ ਹਾਲਾਤ ਆ ਵੀ ਜਦੋਂ ਤੱਕ ਇੰਡੀਆ ਨੇ, ਮੈਨੂੰ ਇਹ ਲੱਗ ਰਿਹਾ ਕਿ ਜਦੋਂ ਤੱਕ ਉਹਨੂੰ ਆਪਣੇ ਨਾਲ ਰੱਖਣਾ ਆ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਹੀ ਇੰਡੀਆ ਕਸ਼ਮੀਰ ਨੂੰ ਆਪਣੇ ਨਾਲ ਰੱਖ ਸਕਦਾ ਆ। ਜੇ ਲੋਕਾਂ ਦੀ ਵਿਲ ਦੇ ਮੁਤਾਬਕ ਲੋਕਾਂ ਦੀ ਐਸਪੀਰੇਸ਼ਨ ਤੇ ਫੈਸਲਾ ਛੱਡਦਾ ਆ, ਕੋਈ ਡੈਮੋਕ੍ਰੈਟਿਕ ਵੈਲਿਊਜ਼ ਤੇ ਬਹਾਲ ਕਰਨ ਦੀ ਗੱਲ ਹੁੰਦੀ ਆ ਜਿਹਦਾ ਜਰੀਆ ਰੈਫਰੈਂਡਮ ਆ, ਤਾਂ ਕਸ਼ਮੀਰ ਜਿਹੜਾ ਆ ਉਹ ਜ਼ਰੂਰ ਭਾਰਤ ਤੋਂ ਵੱਖ ਹੋਣ ਦਾ ਜਿਹੜਾ ਆਪਣਾ ਫਤਵਾ ਆ ਉਹ ਦੁਨੀਆ ਸਾਹਮਣੇ ਪੇਸ਼ ਕਰੇਗਾ। ਜੀ ਬਿਲਕੁਲ। ਸੋ ਇਹ ਦੇਖਦੇ ਹਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਇਹ ਇਲੈਕਸ਼ਨਸ ਨੂੰ ਮੁੱਖ ਰੱਖਦਿਆਂ ਹੋਇਆਂ ਐਕਟੀਵਿਟੀਜ਼ ਹੋ ਰਹੀਆਂ ਨੇ ਉੱਥੇ, ਤੇ 3 ਫੇਜ਼ਸ ਦੇ ਵਿੱਚ ਜਿਵੇਂ ਅਸੀਂ ਜ਼ਿਕਰ ਕੀਤਾ ਆ ਇਲੈਕਸ਼ਨਸ ਹੋਣ ਜਾ ਰਹੀਆਂ ਨੇ 18 ਸਤੰਬਰ 25 ਤੇ ਫਿਰ 1 ਅਕਤੂਬਰ ਨੂੰ, ਤੇ ਇਹਨਾਂ ਚੋਣਾਂ ਦੇ ਜਿਹੜਾ ਨਤੀਜਾ ਆ ਉਹ 8 ਅਕਤੂਬਰ ਨੂੰ ਜਿਹੜੀਆਂ ਕਾਊਂਟਿੰਗ ਹੈਗੀ ਆ ਉਹ ਹੋਣੀ ਹੈ, ਤੇ ਉਦੋਂ ਸਾਡੇ ਸਾਹਮਣੇ ਆਵੇਗਾ ਕਿ ਕਿਸ ਪਾਰਟੀ ਨੂੰ ਜਾਂ ਕਿਸ ਥਾਟ ਨੂੰ ਲੋਕਾਂ ਨੇ ਚੁਣਿਆ ਆ ਤੇ ਲੋਕਾਂ ਦਾ ਜਿਹੜਾ ਰੁਝਾਨ ਹੈ ਉਹ ਕਿਸ ਪਾਸੇ ਵੱਲ ਨੂੰ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਇਹ ਡਿਵੈਲਪਮੈਂਟਸ ਨੇ, ਕਿਉਂਕਿ ਬਹੁਤ ਇੰਪੋਰਟੈਂਟ ਡਿਵੈਲਪਮੈਂਟਸ ਨੇ ਸਾਡੇ ਖਿੱਤੇ ਦੇ ਨਾਲ ਜਾਂ ਸਾਡੇ ਗੁਆਂਢ ਦੇ ਖਿੱਤੇ ਦੇ ਨਾਲ ਕਹਿ ਲਿਆ ਜਾਵੇ, ਪੰਜਾਬ ਦੇ ਨਾਲ ਲੱਗਦਾ ਆ ਜੰਮੂ ਕਸ਼ਮੀਰ, ਤੇ ਹਮੇਸ਼ਾ ਸਾਡੀ ਸਟਰਗਲ ਦੀ ਵੀ ਉਸ ਹਿਸਾਬ ਨਾਲ ਸਾਂਝ ਰਹੀ ਹੈ ਕਸ਼ਮੀਰੀਆਂ ਦੇ ਨਾਲ। ਸਿੱਖ ਵੀ ਕਸ਼ਮੀਰ ਦੇ ਵਿੱਚ ਵੱਸਦੇ ਆ, ਤਾਂ ਸਾਡਾ ਵੀ ਇੱਕ ਵੱਡਾ ਸਟੇਕ ਹੋਲਡਰ ਅਸੀਂ ਹੈਗੇ ਆ ਜਦੋਂ ਅਸੀਂ ਉਸ ਨਜ਼ਰੀਏ ਦੇ ਨਾਲ ਦੇਖਦੇ ਹਾਂ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਕੰਟੀਨਿਊਸਲੀ ਜਾਰੀ ਰੱਖਾਂਗੇ ਜਾਂ ਨਜ਼ਰ ਰੱਖਾਂਗੇ ਇਹਨਾਂ ਡਿਵੈਲਪਮੈਂਟਸ 'ਤੇ। ਸਾਡੇ ਦਰਸ਼ਕ ਇਸ ਵਕਤ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਤੁਹਾਡੇ ਤੱਕ ਅਸੀਂ ਇਨਫੋਰਮੇਸ਼ਨ ਜਿਹੜੀ ਆ ਉਹ ਪੁੱਜਦੀ ਕਰਦੇ ਰਹਾਂਗੇ। ਸੋ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਗੱਲਬਾਤ ਅੱਗੇ ਤੋਰਦੇ ਹਾਂ।